ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਬਲਤੇਜ ਬੰਨੋ। ਸਾਨੂੰ ਦੱਸਣਗੇ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਆ ਜਾਂ ਭਾਰਤ ਦੀ ਸਰਕਾਰ ਆ ਉਹ ਕੀ ਕੁਝ ਕਰ ਰਹੀ ਆ, ਖਬਰਾਂ ਦੇ ਪਿੱਛੇ ਕੀ ਕੁਝ ਛੁਪਿਆ ਹੁੰਦਾ ਹੈ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ ਜੀ ਵੈਸੇ ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਨੈੱਟ 'ਤੇ ਸੁਣਨੇ www.punjabiradiousa.com। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ 'ਤੇ ਸੁਣਨਾ ਆ, ਫੋਨ ਨੰਬਰ ਤੁਸੀਂ ਡਾਇਲ ਕਰ ਸਕਦੇ ਆ ਜੀ 832 551 50 29 605 475 68 68। UK ਲਈ 3300 101 100। ਜਰਮਨੀ ਲਈ 511 809 04041। ਆਸਟ੍ਰੇਲੀਆ ਲਈ 1300768450। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਤੇ ਜੀ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ ਜੋ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਬਲਤੇਜ ਪੰਨੂ ਜੀ ਆਪਾਂ ਕਰਦੇ ਹਾਂ ਆਪਣੇ ਪੰਜਾਬ ਤੋਂ ਹੀ ਸ਼ੁਰੂ। ਲੁਧਿਆਣੇ ਤੋਂ ਹੀ ਇੱਕ ਜਿਹੜਾ ਲੁਧਿਆਣੇ ਦੇ ਵਿੱਚ ਕਾਂਡ ਹੋਇਆ ਜਿਸ ਨੂੰ ਲੈ ਕੇ ਬਹੁਤ ਹੀ ਲੋਕ ਆ ਜਿਹੜੇ ਉਹ ਅਪਸੈਟ ਸੀਗੇ ਤੇ ਹੁਣ ਲੋਕ ਬਹੁਤ ਜ਼ਿਆਦਾ ਰੋਹ ਦੇ ਵਿੱਚ ਆ ਗਏ ਆ ਕਿ ਜਿਹੜੇ ਇਸ ਕਿੱਸੇ ਦੇ ਲਈ ਜ਼ਿੰਮੇਵਾਰ ਬੰਦੇ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਮਾਮਲਾ ਇੱਥੇ ਕੈਬ ਵਾਲਾ ਜੀ, ਕੈਬ ਦੇ ਵਿੱਚ ਹੋਏ ਰੇਪ ਵਾਲਾ, ਉਹ ਤਾਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ। ਨੈਸ਼ਨਲ ਮੀਡੀਆ ਖਾਸ ਤੌਰ ਦੇ ਉੱਤੇ ਉਹਦੇ ਉੱਤੇ ਕੰਟੀਨਿਊਸ ਜਿਹੜਾ ਜੀ ਉਹ ਜ਼ਿਕਰ ਕਰ ਰਿਹਾ, ਹੋਣਾ ਵੀ ਚਾਹੀਦਾ। ਔਰ ਜਿਹੜੀਆਂ ਕੈਬ ਨੇ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾ ਰਿਹਾ। ਪਰ ਦੂਜੇ ਪਾਸੇ ਇੱਕ ਗਰੀਬ ਦੀ ਜਿਹੜੀ ਧੀ ਸੀਗੀ ਜੀ, ਉਹਨੂੰ ਗੁੰਡਿਆਂ ਨੇ ਚੁੱਕਿਆ, ਰੇਪ ਕੀਤਾ। ਜਦੋਂ ਉਹ ਬਾਹਰ ਆ ਗਏ ਜੀ ਜ਼ਮਾਨਤਾਂ ਦੇ ਉੱਤੇ, ਆ ਕੇ ਧਮਕਾਉਣ ਲੱਗੇ ਕਿ ਕੇਸ ਵਾਪਸ ਲਓ, ਨਹੀਂ ਲਿਆ ਤਾਂ ਉਹਨੂੰ ਜਿਉਂਦੀ ਦੇ ਉੱਤੇ ਤੇਲ ਪਾ ਕੇ ਜਿਹੜਾ ਜੀ ਸਾੜ ਦਿੱਤਾ। ਉਹ ਪੁਲਿਸ ਨੂੰ 100 ਨੰਬਰ ਦੇ ਉੱਤੇ ਬਾਰ-ਬਾਰ ਫੋਨ ਕਰਦੇ ਰਹੇ, ਧਮਕੀਆਂ ਦੀ ਇਨਫੋਰਮੇਸ਼ਨ ਦਿੰਦੇ ਰਹੇ, ਕਿਸੇ ਨੇ ਜਿਹੜੀ ਸੁਣੀ ਨਾ ਪੁਲਿਸ ਨੇ। ਤੇ ਹੁਣ ਜਿਹੜੀ ਜਦੋਂ ਇਹ ਲੜਕੀ ਜਿਹੜੀ ਹੈ ਜੀ ਜਿਹਦੀ ਜਾਨ ਚਲੀ ਗਈ ਆ, ਉਹ ਜ਼ਿੰਦਗੀ ਮੌਤ ਦੀ ਵਿੱਚ ਜਿਹੜਾ ਜੀ ਇਹ ਜ਼ਿੰਦਗੀ ਦੀ ਲੜਾਈ ਜਿਹੜੀ ਸੀ ਉਹ ਹਾਰ ਗਈ। ਤੇ ਉਹਦੀ ਜਿਹੜਾ ਸੀਗਾ ਜੀ ਪੁਲਿਸ ਨੇ ਪ੍ਰੈਸ਼ਰ ਵਗੈਰਾ ਪਵਾ ਕੇ ਉਹਦੀਆਂ ਅੰਤਮ ਕਿਰਿਆਵਾਂ ਤਾਂ ਜਿਹੜੀਆਂ ਉਹ ਕਰਵਾ ਦਿੱਤੀਆਂ। ਪਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਢੰਡਾਰੀ ਹੈ ਜੀ ਉਸ ਜਗ੍ਹਾ ਦੇ ਉੱਤੇ ਲੋਕਾਂ ਦਾ ਇਕੱਠ ਹੋਇਆ ਔਰ ਉਹਨਾਂ ਨੇ ਫੇਰ ਸੜਕ ਜਿਹੜੀ ਹੈ ਜੀ ਉਹ ਘੇਰਨ ਦਾ ਯਤਨ ਕੀਤਾ। ਜਿਹੜਾ ਪ੍ਰਸ਼ਾਸਨ ਹੈ ਜੀ ਉਹ ਪਹਿਲਾਂ ਉਹ ਕੁਛ ਨਹੀਂ ਕੀਤਾ, ਹੁਣ ਕੀ ਕੀਤਾ ਉਹਨਾਂ ਨੇ ਜੀ ਕਿ 2 ਸਿਪਾਹੀ ਜਿਹੜੇ ਨੇ ਉਹ ਮੁਅੱਤਲ ਕਰਤੇ ਨੇ। ਤੁਸੀਂ ਦੇਖੋ ਕਿੰਨਾ ਗੰਭੀਰ ਕੇਸ ਹੈ। ਇੱਕ ਲੜਕੀ ਦੇ ਨਾਲ ਰੇਪ ਹੁੰਦਾ, ਇੱਕ ਲੜਕੀ ਨੂੰ ਜਿਉਂਦਿਆਂ ਸਾੜ ਦਿੱਤਾ ਜਾਂਦਾ, 2 ਸਿਪਾਹੀ ਮੁਅੱਤਲ ਕੀਤੇ ਜਾ ਰਹੇ ਨੇ ਜੀ। ਉਹਨਾਂ ਸਿਪਾਹੀਆਂ ਦਾ ਵਿਚਾਰਿਆਂ ਦਾ ਕੀ ਕਸੂਰ? ਉਹਨਾਂ ਨੇ ਤਾਂ ਆਰਡਰ ਜਿਹੜੇ ਉੱਪਰੋਂ ਲੈਣੇ ਹੁੰਦੇ ਨੇ। ਇਹਦੀ ਬਿਨਾਂ ਕੋਈ ਛਾਣਬੀਣ ਕੀਤੇ ਤੋਂ ਕਿ ਗਲਤੀ ਜਿਹੜੀ ਹੈ ਜੀ ਉਹ ਕਿੱਥੇ ਹੋਈ ਹੈ। ਪਰ ਉਦੋਂ ਵੱਡੀ ਬਦਕਿਸਮਤੀ ਇਹ ਹੈ ਜੀ ਕਿ ਇੱਥੇ ਜਿਹੜਾ ਮੀਡੀਆ ਹੈ, ਜਿਹੜਾ ਨੈਸ਼ਨਲ ਲੈਵਲ ਦਾ ਮੀਡੀਆ, ਚਾਹੇ ਇਲੈਕਟ੍ਰੋਨਿਕ ਹੈ ਚਾਹੇ ਦੂਜਾ, ਉਹ ਇਸ ਮਸਲੇ ਨੂੰ ਬਹੁਤਾ ਕੋਈ ਗੰਭੀਰ ਸਮਝ ਨਹੀਂ ਰਿਹਾ ਜੀ। ਉਹਨੇ ਚੁੱਕਿਆ ਹੀ ਨਹੀਂ। ਸ਼ਾਇਦ ਉਹਦਾ ਰੀਜ਼ਨ ਇਹ ਹੈ ਕਿ ਜੇ ਪੰਜਾਬ ਦੇ ਰੇਪ ਦਾ ਮਾਮਲਾ ਉਹ ਚੁੱਕੂਗਾ ਤਾਂ ਉਹਨੂੰ ਪਤਾ ਕਿ ਜਿਹੜਾ ਟੈਲੀਵਿਜ਼ਨਾਂ ਦਾ ਘੋੜਾ ਹੈ ਉਹ ਹੱਥ ਦੇ ਵਿੱਚ ਹੈ ਜੀ ਸਰਕਾਰ ਦੇ, ਤੇ ਪੰਜਾਬ ਸਰਕਾਰ ਨੇ ਉਹ ਨਾਲ ਦੀ ਨਾਲ ਬੰਦ ਕਰਾ ਦੇਣੇ ਆ ਲੁਧਿਆਣੇ ਤੋਂ ਜੀ। ਇਸ ਕਰਕੇ ਉਹਨਾਂ ਨੇ ਉਹ ਚੁੱਕਿਆ ਹੀ ਨਹੀਂ, ਉਹਦੀ ਗੱਲ ਹੀ ਕੋਈ ਨਹੀਂ ਕਰ ਰਿਹਾ ਜੀ। ਦਿੱਲੀ ਦਾ ਰੇਪ ਬਿਲਕੁਲ ਰੇਪ ਹੈ ਜੀ, ਉਹ ਬਹੁਤ ਮਾੜੀ ਘਟਨਾ ਹੈ। ਪਰ ਇਹ ਵੀ ਜਿਹੜੀ ਘਟਨਾ ਜੀ ਇਹ ਵੀ ਤਾਂ ਇਨਸਾਨੀਅਤ ਦੇ ਨਾਂ ਦੇ ਉੱਤੇ ਇੱਕ ਧੱਬਾ। ਪਰ ਇਸ ਮਾਮਲੇ ਦੇ ਉੱਤੇ ਕੋਈ ਜਿਹੜਾ ਜੀ ਉਹ ਬੋਲ ਨਹੀਂ ਰਿਹਾ, ਨਾ ਪੁਲਿਸ ਦੇ ਸੀਨੀਅਰ ਆਫੀਸਰ, ਨਾ ਕੋਈ ਸਰਕਾਰੀ ਦਰਬਾਰੇ ਕੋਈ ਵਿਅਕਤੀ ਇਸ ਮਾਮਲੇ ਤੇ ਗੱਲ ਕਰ ਰਿਹਾ ਜੀ। ਬਿਲਕੁਲ ਗੱਲ ਤੇ ਇਹੀ ਆ ਕਿ ਰੇਪ ਤੇ ਰੇਪ ਆ। ਜੇ ਜਿੰਨੇ ਕੁ ਪੰਜਾਬ ਦੇ ਵਿੱਚ ਹੁੰਦੇ, ਮੇਰੇ ਖਿਆਲ ਕਾਫੀ ਹੁੰਦੇ ਆ ਜਿਨ੍ਹਾਂ ਦੀਆਂ ਰਿਪੋਰਟਾਂ ਵੀ ਨਹੀਂ ਲਿਖੀਆਂ ਜਾਂਦੀਆਂ। ਪਰ ਜੇ ਕਿਤੇ ਦਿੱਲੀ ਦੇ ਵਿੱਚ ਕੁਝ ਹੋ ਜਾਵੇ ਤਾਂ ਸੰਸਦ ਦੇ ਵਿੱਚ ਇਹ ਸਾਰਾ ਕੁਝ ਗੂੰਜਦਾ ਆ। ਇਹ ਇੱਕ ਦੇਸ਼ ਦੇ ਵਿੱਚ ਰਹਿਣ ਵਾਲਿਆਂ ਨਾਲ ਕੀ ਹੁੰਦਾ ਆ, ਕਾਨੂੰਨ ਵੀ ਵੱਖਰੇ ਵੱਖਰੇ ਆ, ਵੱਖਰੇ ਵੱਖਰੇ ਲੋਕਾਂ ਦੇ ਲਈ। ਤੇ ਅੱਗੇ ਜੀ ਕਬੱਡੀਆਂ ਹੋ ਰਹੀਆਂ ਤੇ ਇਹ ਪਤਾ ਲੱਗਾ ਕਿ ਨਕਲੀ ਆਈਡੀਆਂ ਦੇ ਉੱਤੇ ਕੁਝ ਖਿਡਾਰੀ ਖੇਡ ਰਹੇ ਨੇ ਉਸ ਵਿੱਚ। ਦੇਖੋ, ਜਦੋਂ ਜਿਹੜੇ ਮੁਲਕਾਂ ਦੀਆਂ ਟੀਮਾਂ ਇੱਥੇ ਆਈਆਂ ਹੋਈਆਂ ਨੇ ਉਹਨਾਂ ਮੁਲਕਾਂ ਦੇ ਵਿੱਚ ਕਬੱਡੀ ਦਾ ਕੋਈ ਨਾਮ ਨਿਸ਼ਾਨ ਵੀ ਨਹੀਂ ਗਾ। ਫਿਰ ਉੱਥੋਂ ਕਬੱਡੀ ਦੇ ਪਲੇਅਰ ਜਿਹੜੇ ਨੇ ਉਹ ਕਿਵੇਂ ਲੱਭੇ ਜਾ ਸਕਦੇ ਨੇ ਜੀ? ਇਹ ਪੋਸੀਬਲ ਹੀ ਨਹੀਂ ਹੈ। ਇਹ ਤਾਂ ਮਿਲ ਮਿਲਾ ਕੇ ਊਂ ਜਿਹੜੇ ਇੱਥੋਂ ਹੀ ਬੰਦੇ ਜਿਹੜੇ ਪਿੰਡਾਂ ਦੇ ਚੁੱਕ ਕੇ ਉਹਨਾਂ ਨੂੰ ਜਿਹੜਾ ਖਿਡਾ ਕੇ ਇਹ ਵਰਲਡ ਕੱਪ ਪੂਰਾ ਕੀਤਾ ਜਾ ਰਿਹਾ, ਜਦੋਂ ਕਿ ਵਿਸ਼ਵ ਲੈਵਲ ਦੇ ਉੱਤੇ ਨਾਮ ਕਮਾਉਣ ਵਾਲੇ ਜਿਹੜੇ ਖਿਡਾਰੀ ਨੇ ਉਹ ਬਥੇਰੇ ਪਏ ਨੇ ਜੀ। ਉਹਨਾਂ ਨੂੰ ਕੋਈ ਚਾਂਸ ਨਹੀਂ ਦੇ ਰਿਹਾ। ਚਾਂਸ ਇਸ ਕਰਕੇ ਨਹੀਂ ਦੇ ਰਿਹਾ ਜੀ ਕਿ ਸ਼ਰਤਾਂ ਨੇ, ਉਹਨਾਂ ਸ਼ਰਤਾਂ ਦੇ ਉੱਤੇ ਉਹ ਨਹੀਂ ਖੇਡ ਰਹੇ ਜਿਨ੍ਹਾਂ ਨੇ ਹੁਣ ਪੂਰੀਆਂ ਕਿੰਨੀਆਂ ਉਮਰਾਂ ਲਾਤੀਆਂ, ਸਰੀਰ ਜਿਹੜੇ ਉਹ ਕਮਾਏ ਨੇ। ਤੇ ਕੁਝ ਤਾਂ ਉਹਨਾਂ ਦੀਆਂ ਵੀ ਕੰਡੀਸ਼ਨ ਜਿਹੜੀਆਂ ਹੋਣਗੀਆਂ ਨਾ ਜੀ, ਪਰ ਕੰਡੀਸ਼ਨ ਜਿਹੜੀਆਂ ਸਰਕਾਰੀ ਨੇ ਇਸ ਕਰਕੇ ਉਹਨਾਂ ਦੇ ਤਹਿਤ
ਜਿਹੜਾ ਦੀ ਉਹ ਖੇਡਣਾ ਪੈਂਦਾ। ਕੈਨੇਡਾ ਦੀ ਟੀਮ ਤਾਂ ਆ ਹੀ ਨਹੀਂ ਰਹੀ, ਲਾਸਟ ਮਿੰਟ ਦੇ ਉੱਤੇ ਜਿਹੜੀ ਆ ਜੀ ਉਹ ਆਈ ਆ, ਪਤਾ ਨਹੀਂ ਉਹ ਕਿਹੜੀਆਂ ਸ਼ਰਤਾਂ ਦੇ ਤਹਿਤ ਆਈ ਆ। ਇਹਦਾ ਹੋ ਸਕਦਾ ਜੀ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਖੁਲਾਸੇ ਜਿਹੜੇ ਨੇ ਹੋਣ। ਇਹ ਵੀ ਪਤਾ ਲੱਗ ਰਿਹਾ ਕਿ ਜਿਹੜੀ ਸਵੀਡਨ ਦੀ ਟੀਮ ਹੈ ਉਹਦੇ ਵਿੱਚ ਕਈ ਜਿਹੜੇ ਨਕਲੀ ਨਾਵਾਂ ਦੇ ਥੱਲੇ ਜਿਹੜੇ ਉਹ ਖਿਡਾਰੀ ਖੇਡੀ ਜਾ ਰਹੇ ਨੇ ਜੀ। ਔਰ ਇੱਥੇ ਜਿਹੜੇ ਨਕਲੀ ਖਿਡਾਰੀ ਖੇਡ ਰਹੇ ਨੇ ਉਹਨਾਂ ਨੇ ID ਜਿਹੜੀਆਂ ਨੇ ਉਹ ਕਿਵੇਂ ਦੂਸਰਿਆਂ ਦੀਆਂ ਲਾ ਲਈਆਂ ਇਹ ਨਹੀਂ ਪਤਾ ਜੀ। ਇੱਕ ਹੁਣ ਖਿਡਾਰੀ ਉਹਦੇ ਵਿੱਚ ਸੁਖਚਾਲ ਖੇਡ ਰਿਹਾ ਜੀ, ਉਹਦਾ ਅਸਲ ਨਾਮ ਸੁਖਚਾਲ ਹੈ। ਜੇ ਤੁਸੀਂ ਉਹਦਾ ਫੇਸਬੁੱਕ ਦੇਖੋ ਇਸੇ ਨਾਂ ਦੇ ਉੱਤੇ ਆ ਜੀ, ਉਹਦੀ ਫੋਟੋ ਲੱਗੀ ਹੋਈ ਆ। ਉਹੀ ਮੁੰਡਾ ਜਿਹੜਾ ਜੀ 2 ਮੈਚ ਜਿਹੜੇ ਇੰਗਲੈਂਡ ਦੇ ਨਾਲ ਅਰਜਨਟਾਈਨਾ ਦੇ ਨਾਲ ਹੋ ਚੁੱਕੇ ਨੇ ਸਵੀਡਨ ਦੇ, ਉਹਨਾਂ ਮੈਚਾਂ ਦੇ ਵਿੱਚ ਉਹ ਖੇਡ ਚੁੱਕਿਆ। ਉਹਦੀਆਂ ਜਿਹੜੀ ਫੁਟੇਜ ਵੀ ਦੇਖਣੀ ਹੋਵੇ ਉਹ YouTube ਦੇ ਉੱਤੇ ਵੀ ਪਈ ਆ। ਪਰ ਅਸਲ ਦੇ ਵਿੱਚ ਇਹ ਸੁਖਚਾਲ ਦੇ ਨਾਂ ਤੇ ਨਹੀਂ ਖੇਡ ਰਿਹਾ, ਇਹ ਹਰਜਿੰਦਰ ਕੁਮਾਰ ਦੇ ਨਾਮ ਤੇ ਖੇਡ ਰਿਹਾ। ਹਰਜਿੰਦਰ ਕੁਮਾਰ ਇੱਥੇ ਨਹੀਂ ਰਹਿੰਦਾ ਜੀ, ਹਰਜਿੰਦਰ ਕੁਮਾਰ ਸਵੀਡਨ ਦੇ ਵਿੱਚ ਰਹਿੰਦਾ। ਹੁਣ ਇਹ ਹਰਜਿੰਦਰ ਕੁਮਾਰ ਦੀ ਮਿਲੀ ਭੁਗਤ ਦੇ ਨਾਲ ਇਹਨੇ ਉਹਦੀ ID ਲਈ ਹੈ ਜਾਂ ਕੋਈ ਹੋਰ ਰੀਜ਼ਨ ਹੈ, ਇਹ ਕੁਝ ਨਹੀਂ ਪਤਾ। ਹਰਜਿੰਦਰ ਕੁਮਾਰ ਦਾ ਕਬੱਡੀ ਦੇ ਨਾਲ ਕੋਈ ਦੂਰ ਨੇੜੇ ਦਾ ਵੀ ਵਾਹ ਵਾਸਤਾ ਨਹੀਂਗਾ। ਉਧਰ ਜਿਹੜਾ ਸੁਖਚਾਲ ਹੈ, ਜਿਹੜਾ ਕਪੂਰਥਲਾ ਡਿਸਟ੍ਰਿਕਟ ਦੇ ਨੱਥੂਚਾਲ ਦਾ ਰਹਿਣ ਵਾਲਾ, ਉਹ ਕਦੀ ਇੱਥੇ ਪੰਜਾਬ ਦੇ ਵਿੱਚੋਂ ਬਾਹਰ ਗਿਆ ਹੀ ਨਹੀਂ ਜੀ, ਭਾਰਤ ਦੇ ਵਿੱਚੋਂ ਬਾਹਰ ਨਹੀਂ ਗਿਆ ਕਿਸੇ ਦੂਜੇ ਮੁਲਕ ਦੇ ਵਿੱਚ। ਫਿਰ ਉਹਦੇ ਕੋਲੇ ਇਹ ID ਜਿਹੜੀ ਹੈ ਜੀ ਉਹ ਕਿਵੇਂ ਆ ਗਈ, ਇਸ ID ਦੇ ਥੱਲੇ ਉਹ ਕਿਵੇਂ ਖੇਡ ਰਿਹਾ, ਇਹਦਾ ਕੁਝ ਨਹੀਂ ਪਤਾ ਜੀ। ਔਰ ਸਰਕਾਰੀ ਕਿਉਂਕਿ ਇਹ ਸਰਕਾਰੀ ਕਬੱਡੀ ਕੱਪ ਆ ਜੀ, ਜੋ ਸਰਕਾਰ ਜਿਹੜੀ ਹੈ ਜੀ ਕਿਤੇ ਨਾ ਕਿਤੇ ਉਹਦੀ ਇਨਵੋਲਵਮੈਂਟ ਤਾਂ ਇਹਦੇ ਵਿੱਚ ਦੀਦੀ ਹੋਈ ਹੈ ਨਾ ਜੀ, ਕਿ ਜਿਨ੍ਹਾਂ ਨੇ ਇਹ ਵਰਲਡ ਕਬੱਡੀ ਕੱਪ ਦੇ ਜਿਨ੍ਹਾਂ ਨੂੰ ਲੱਗੀਆਂ ਹੋਈਆਂ ਨੇ ਜੀ ਡਿਊਟੀਜ਼, ਉਹਨਾਂ ਨੇ ਕਿਵੇਂ ਚੈੱਕ ਕੀਤਾ ਕਿ ਕੌਣ ਬੰਦਾ ਕਿੱਥੋਂ ਦਾ ਰਹਿਣ ਵਾਲਾ, ਕਿਹੜੇ ਮੁਲਕ ਦੇ ਵੱਲੋਂ ਜਿਹੜਾ ਜੀ ਉਹ ਖੇਡ ਰਿਹਾ ਜੀ। ਇਹਦਾ ਕੁਝ ਨਹੀਂ ਜਿਹੜਾ ਜੀ ਪਤਾ। ਸੋ ਇਹ ਜਿਹੜਾ ਹੇਰਾ ਫੇਰੀਆਂ ਨੇ ਉਹ ਤਾਂ ਚੱਲ ਹੀ ਰਹੀਆਂ ਨੇ, ਸਭ ਨੂੰ ਪਤਾ ਕਿ ਪਿਛਲੇ ਸਮੇਂ ਦੇ ਦੌਰਾਨ ਵੀ ਜਿਹੜੀਆਂ ਉਹ ਚੱਲੀਆਂ। ਜਿਹੜੇ ਅਜੇ ਵੀ ਰੋਂਦੇ ਫਿਰਦੇ ਨੇ ਵਿਚਾਰੇ ਹੋਟਲਾਂ ਵਾਲੇ, ਉਹਨਾਂ ਨੂੰ ਬਿੱਲ ਨਹੀਂ ਦਿੱਤੇ ਗਏ। ਗਾਂ ਅੱਗੇ ਤੋਂ ਅੱਗੇ ਜਿਹੜੇ ਉਹ ਕਰਵਾਏ ਜਾ ਰਹੇ ਨੇ। ਇਹ ਨਹੀਂ ਪਤਾ ਕਿ ਜਿਹੜਾ ਵਰਲਡ ਕਬੱਡੀ ਕੱਪ ਹੈ ਇਹਦੀ ਵਿਸ਼ਵ ਲੈਵਲ ਦੇ ਉੱਤੇ, ਕਿਉਂਕਿ ਇਹਦਾ ਨਾਮ ਵਿਸ਼ਵ ਕਬੱਡੀ ਕੱਪ ਹੈ, ਵਿਸ਼ਵ ਲੈਵਲ ਦੇ ਉੱਤੇ ਕਿਹੜੀ ਸੰਸਥਾ ਹੈ ਜਿਸ ਤੋਂ ਪਰਮਿਸ਼ਨ ਲੈ ਕੇ ਇਹ ਪਹਿਲਾ ਵਿਸ਼ਵ ਦਾ ਕਬੱਡੀ ਕੱਪ ਹੈ ਜਿਹੜਾ ਹਰ ਸਾਲ ਹੀ ਹੋ ਜਾਂਦਾ। ਨਹੀਂ ਤਾਂ ਵਿਸ਼ਵ ਕਬੱਡੀ ਕੱਪ ਤਾਂ 4 ਸਾਲ ਹੀ ਹੁੰਦੇ ਨੇ ਜੀ, ਜਿੰਨੇ ਵੀ ਹੁੰਦੇ ਨੇ ਕਿਸੇ ਵੀ ਜਿਹੜੇ ਟੂਰਨਾਮੈਂਟ ਨੇ ਇੰਟਰਨੈਸ਼ਨਲ। ਪਰ ਇਹ ਨਵੇਕਲਾ ਜੀ, ਇਹ ਨਵੀਂ ਪਿਰਤ ਪਾਈ ਹੈ ਕਿ ਹਰ ਸਾਲ ਹੀ ਹੋ ਜਾਂਦਾ। ਕਿਹਦੇ ਤੋਂ ਪਰਮਿਸ਼ਨ ਲੈ ਕੇ ਇਹ ਹੋ ਰਿਹਾ? ਕਿਉਂਕਿ ਜਿਹੜੀਆਂ ਕੈਨੇਡਾ ਅਮਰੀਕਾ ਦੇ ਵਿੱਚ ਕਬੱਡੀ ਫੈਡਰੇਸ਼ਨਸ ਨੇ ਜੀ, ਉਹਨਾਂ ਨੇ ਕਬੱਡੀ ਨੂੰ ਜਿਉਂਦਿਆਂ ਰੱਖਣ ਦੇ ਵਾਸਤੇ ਮਿਹਨਤ ਤਾਂ ਕਰੀ ਹੈ ਜੀ। ਉਹ ਹੋ ਸਕਦਾ ਜੀ ਕੁਝ ਕੰਟਰੋਵਰਸ਼ੀਅਲ ਬੰਦੇ ਵੀ ਉਹਨਾਂ ਦੇ ਵਿੱਚ ਹੈਗੇ ਨੇ, ਕੁਝ ਗਲਤ ਕੰਮਾਂ 'ਚ ਵੀ ਲੱਗੇ ਰਹੇ ਨੇ, ਪਰ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਬੜੇ ਕਮਿਟਡ ਹੋ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਨੇ। ਪਰ ਉਹਨਾਂ ਦਾ ਕੋਈ ਜ਼ਿਕਰ ਨਹੀਂ ਜੀ। ਬਾਰ-ਬਾਰ ਜ਼ਿਕਰ ਇਹੀ ਹੋ ਰਿਹਾ, ਇਹ ਤਾਂ ਪੰਜਾਬ ਸਰਕਾਰ ਹੀ ਸੀ ਜਿਹੜੀ ਪਿੰਡਾਂ ਦੀ ਕਬੱਡੀ ਜਿਹੜੀ ਆ ਉਹ ਚੁੱਕ ਕੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਲੈ ਗਈ, ਜਦੋਂ ਕਿ ਰਿਐਲਿਟੀ ਇਹ ਹੈ ਜੀ ਕਿ ਵਿਦੇਸ਼ਾਂ ਵਿੱਚ ਜਿਹੜੀਆਂ ਖੇਡ ਕਲੱਬਾਂ ਸੀ ਉਹਨਾਂ ਨੇ ਇਸ ਕਬੱਡੀ ਨੂੰ ਹੁਣ ਤੱਕ ਜਿਉਂਦਿਆਂ ਰੱਖਿਆ। ਹਾਂ, ਪਿਛਲੇ ਕੁਝ ਸਾਲਾਂ ਤੋਂ ਇਹਦਾ ਸਿਆਸੀ ਲਾਹਾ ਜਿਹੜਾ ਜੀ ਜ਼ਰੂਰ ਸਰਕਾਰ ਨੇ ਲੈਣਾ ਸ਼ੁਰੂ ਕਰਤਾ ਜੀ। ਬਿਲਕੁਲ। ਤੇ ਜਿਹੜੀਆਂ ਵੈਸੇ ਪਿੰਡੂ ਖੇਡਾਂ ਸੀਗੀਆਂ ਜਾਂ ਲੋਕਲ ਲੈਵਲ ਤੇ ਹੁੰਦੀਆਂ ਸੀਗੀਆਂ ਉਹ ਬਿਲਕੁਲ ਬੰਦ ਕਰਵਾ ਦਿੱਤੀਆਂ ਗਈਆਂ। ਤੇ ਜੀ ਅੱਗੇ ਨੂਰ ਮੈਲੀਏ ਦੇ ਜਿਹੜੇ ਡੇਰੇ ਸੰਸਕਾਰ ਦੀ ਗੱਲਬਾਤ ਹੋ ਰਹੀ ਸੀਗੀ, ਉਸ ਦੇ ਡੇਰੇ ਵਾਲਿਆਂ ਨੇ ਆਪਣੇ ਪੈਂਤੜੇ ਬਦਲਣੇ ਸ਼ੁਰੂ ਕਰ ਦਿੱਤੇ ਜੀ ਉਸ ਦੇ ਸੰਸਕਾਰ ਲਈ। ਕਈ ਕੁਝ ਨਵਾਂ ਜਿਹੜਾ ਨਾ ਜੀ ਹੋ ਰਿਹਾ ਅਗਲੇ ਕੁਝ ਘੰਟਿਆਂ ਦੇ ਦੌਰਾਨ, ਕਈ ਕੁਝ ਨਵਾਂ ਜਿਹੜਾ ਜੀ ਉਹ ਹੋਣਾ। ਕੱਲ ਨੂੰ ਜਿਹੜੀ ਡੇਰੇ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਉਹਦੀ ਸੁਣਵਾਈ ਹੈ। ਅੱਜ ਜਿਹੜੇ ਮੁੰਡੇ ਨੇ ਉਹਦੇ ਨੇ ਅਰਜੀ ਪਾਈ ਹੋਈ ਆ, ਉਹਦੀ ਜਿਹੜੀ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ। ਤੋ ਜਿਹੜਾ ਜੀ ਵੇਖਦੇ ਹਾਂ ਕਿ ਇਸ ਮਾਮਲੇ ਤੇ ਕੀ ਹੁੰਦਾ। ਹੁਣ ਜਿਹੜਾ ਡੇਰਾ ਜੀ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ, ਉਹ ਕਹਿੰਦੇ ਆ ਕਿ ਉਹਨਾਂ ਨੇ ਇੱਕ ਟੋਲ ਫ੍ਰੀ ਨੰਬਰ ਲੈ ਲਿਆ ਕਿ ਇੱਥੇ ਮਿਸ ਕਾਲ ਮਾਰੋ ਤਾਂ ਸਾਡਾ ਜਿਹੜਾ ਜੀ ਸਮਰਥਨ ਕਰੋ। ਉਹ ਅਦਾਲਤ ਦੇ ਵਿੱਚ ਮਿਸ ਕਾਲਾਂ ਜਿਹੜੀਆਂ ਜੀ ਉਹ ਦਿਖਾਉਣੀਆਂ ਚਾਹੁੰਦੇ ਨੇ ਕਿ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਉਹਦਾ ਸੰਸਕਾਰ ਨਾ ਕਰੋ, ਉਹਨੂੰ ਇੱਦਾਂ ਹੀ ਫਰੀਜ਼ਰ ਦੇ ਵਿੱਚ ਜਿਹੜਾ ਜੀ ਉਹ ਲੱਗਿਆ ਰਹਿਣ ਦਿਓ। ਸੋਸ਼ਲ ਮੀਡੀਆ ਦੇ ਰਾਹੀਂ ਵੀ ਜਿਹੜੇ ਡੇਰੇ ਦੇ ਸਮਰਥਕ ਨੇ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ। ਕੁਝ ਜਿਹੜੀਆਂ ਜਥੇਬੰਦੀਆਂ ਇਸ ਦੁਆਬੇ ਦੇ ਏਰੀਏ ਦੇ ਵਿੱਚ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਜੀ, ਉਹ ਵੀ ਆ ਕੇ ਹੁਣ ਡੇਰੇ ਦੇ ਨਾਲ ਜਿਹੜੀਆਂ ਖੜੀਆਂ ਹੋਈਆਂ ਨੇ, ਉਹ ਡੇਰੇ ਨੇ ਉਹਨਾਂ ਨੂੰ ਆਪਣੇ ਨਾਲ ਜਿਹੜਾ ਜੀ ਉਹ ਤੋਰਿਆ ਕਿ ਇੱਦਾਂ ਨਹੀਂ ਹੋਣਾ ਚਾਹੀਦਾ, ਜਿਹੜੀ ਅਦਾਲਤ ਦੇ ਕਹੇ ਦੇ ਉੱਤੇ ਇਹ ਸੰਸਕਾਰ ਨਹੀਂ ਹੋਣਾ ਚਾਹੀਦਾ। ਦੂਸਰਾ ਜਿਹੜਾ ਪੰਜਾਬ ਭਾਜਪਾ ਹੈ ਉਹਨੇ ਵੱਖਰਾ ਪੈਂਤੜਾ ਲੈ ਲਿਆ। ਪੰਜਾਬ ਭਾਜਪਾ ਦੇ ਜਿਹੜੇ ਮਨੁੱਖੀ ਅਧਿਕਾਰ ਸੈੱਲ ਦੇ ਆਗੂ ਨੇ ਕਮਲ ਸ਼ਰਮਾ, ਉਹਨੇ ਇਹ ਗੱਲ ਜਿਹੜੀ ਹੈ ਜੀ ਉਹ ਕਹਿਤੀ ਹੈ ਕਿ ਡੇਰੇ ਦੇ ਸਿੱਧੇ ਹਮਾਇਤ ਦੇ ਵਿੱਚ ਆ ਗਏ ਨੇ। ਉਹ ਕਹਿੰਦੇ ਆ ਕਿ ਇੱਦਾਂ ਕਿਸੇ ਦਾ ਸੰਸਕਾਰ ਜਿਹੜਾ ਜ਼ਬਰਦਸਤੀ ਨਹੀਂ ਕਰਵਾਇਆ ਜਾ ਸਕਦਾ ਜੀ। ਹੁਣ ਵੇਖਣ ਵਾਲੀ ਗੱਲ ਇਹ ਆ ਪੰਜਾਬ ਸਰਕਾਰ ਦੀ ਜਿਹੜੀ ਕਿ ਆਪ ਧਿਰ ਬਣੀ ਫਿਰਦੀ ਹੈ ਇਸ ਮਾਮਲੇ ਦੇ ਵਿੱਚ, ਇਹ ਵੀ ਦੱਸਦੀ ਹੈ ਜੀ ਕਿ ਉਹ ਵੱਖਰੀ ਪਟੀਸ਼ਨ ਪਾਉਣ ਨੂੰ ਫਿਰਦੀ ਆ
ਕਿ ਇਦਾਂ ਨਹੀਂ ਹੋਣਾ ਚਾਹੀਦਾ ਜਾਂ ਇਹਦੇ ਉੱਤੇ ਰਿਵਿਊ ਜਿਹੜਾ ਜੀ ਉਹ ਹੋਣਾ ਚਾਹੀਦਾ। ਸਰਕਾਰ ਜਿਹੜੀ ਹੈ ਜੀ ਉਹਦੇ ਵਾਸਤੇ ਸਵਾਲ ਇਹ ਖੜਾ ਹੋ ਗਿਆ ਕਿ ਜੇ ਇਦਾਂ ਕੋਈ ਜਥੇਬੰਦੀ ਜਾਂ ਕੋਈ ਜਥੇਬੰਦੀਆਂ ਉੱਠ ਕੇ ਅਦਾਲਤ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਣਗੀਆਂ ਜੀ ਤਾਂ ਇੱਥੇ ਅਫਰਾ ਤਫਰੀ ਵਾਲਾ ਮਾਹੌਲ ਜਿਹੜਾ ਜੀ ਪੈਦਾ ਹੋ ਜਾਊਗਾ। ਕੌਣ ਇੱਥੇ ਮੁੜ ਕੇ ਅਦਾਲਤੀ ਫੈਸਲਿਆਂ ਨੂੰ ਪੁੱਛੂਗਾ ਜੀ? ਜਿਹੜਾ ਜੀ ਜਿਹੜੇ ਤਰੀਕੇ ਨਾਲ ਕਰੂਗਾ ਉਸ ਤਰੀਕੇ ਦੇ ਨਾਲ ਆਪਣਾ ਜਿਹੜਾ ਜੀ ਤੋਰੀ ਫੁਲਕਾ ਚਲਾਉਣ ਲੱਗ ਜਾਊਗਾ। ਸੋ ਇਹ ਤਾਂ ਸਰਕਾਰ ਦਾ ਫਰਜ਼ ਬਣਦਾ ਸੀਗਾ ਕਿ ਜਿੱਦਣ ਫੈਸਲਾ ਆਇਆ ਉਦੋਂ ਤੋਂ ਹੀ ਜਿਹੜਾ ਜੀ ਨਾਲ ਦੀ ਨਾਲ ਇਹਨੂੰ ਲਾਗੂ ਕਰਾਉਣ ਦੇ ਵਾਸਤੇ ਕਦਮ ਪੁੱਟਦੇ, ਪਰ ਲਾਸਟ ਮਿੰਟ ਤੱਕ ਵੇਟ ਕੀਤੀ ਜਾ ਰਹੀ ਹੈ ਜੀ ਕਿ 15 ਨੂੰ ਦੇਖਦੇ ਆ ਕੀ ਹੁੰਦੇ ਆ। ਜਦੋਂ ਕਿ ਪ੍ਰਸ਼ਾਸਨ ਇਹ ਕਹੀ ਜਾਂਦਾ ਕਿ 17 ਤੱਕ ਇਹ ਜਿਹੜਾ ਕੰਮ ਚੱਲਣਾ, ਕਿਉਂਕਿ ਉਹਨਾਂ ਨੂੰ 3 ਨੂੰ ਜਿਹੜਾ ਫੈਸਲੇ ਦੀ ਕਾਪੀ ਮਿਲੀ ਸੀਗੀ। ਕੱਲ ਦਾ ਦਿਨ ਬੜਾ ਅਹਿਮ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਉਹ ਇਸ ਪਟੀਸ਼ਨ ਦੇ ਉੱਤੇ ਕੀ ਫੈਸਲਾ ਦਿੰਦੀ ਹੈ ਔਰ ਜਿਹੜੀ 17 ਵਾਲੀ ਝੁੱਜਰ ਦਾਈ ਜਾ ਰਹੀ ਹੈ ਉਹਦੇ ਉੱਤੇ ਉਹ ਕੀ ਜਿਹੜਾ ਜੀ ਉਹ ਕਰਦੀ ਹੈ, ਤੇ ਆ ਜਿਹੜਾ ਮਿਸ ਕਾਲਾਂ ਮਰਵਾਉਣ ਦਾ ਜਿਹੜਾ ਨਵਾਂ ਸ਼ੋਸ਼ਾ ਛੱਡਿਆ ਡੇਰੇ ਨੇ ਇਸ ਮਾਮਲੇ ਦੇ ਉੱਤੇ ਉਹ ਕੀ ਕਰਦੀ ਹੈ। ਦੇਖੋ ਜੀ, ਬਾਬਿਆਂ ਦੇ ਕੋਲ ਢੁੱਚਰਾਂ ਡਾਉਣ ਲਈ ਬਹੁਤ ਕੁਛ ਆ, ਪਰ ਪੰਜਾਬ ਸਰਕਾਰ ਦਾ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਕਿ ਉਹ ਕਹਿੰਦੇ ਕਿ ਇਹਦੀ ਛਾਣਬੀਣ ਕਰਾਉਣੀ ਚਾਹੀਦੀ। 10 ਮਹੀਨੇ ਹੋ ਗਏ ਆ ਬੰਦੇ ਨੂੰ ਫਰੀਜ਼ਰ ਦੇ ਵਿੱਚ, ਤੇ ਐਡੀ ਲੰਬੀ ਸਮਾਧੀ ਮੇਰੇ ਖਿਆਲ ਦੇ ਵਿੱਚ ਜੇ ਉਹ ਹੁੰਦਾ ਬਾਬਾ ਤੇ ਉਹਨੂੰ ਉੱਠ ਪੈਣਾ ਸੀਗਾ। ਮਰਨਾ ਤੇ ਕੌਣ ਚਾਹੁੰਦਾ ਆ ਜੀ। ਅਤੇ ਅੱਗੇ ਕਰੀਏ ਜੀ, ਭਾਰਤ ਦੇ ਵਿੱਚ ਜਿਹੜਾ ਆਤਮ ਹੱਤਿਆ ਨੂੰ ਸਜ਼ਾ ਮਿਲਦੀ ਸੀ, ਜਿਹੜਾ ਕੋਈ ਯਤਨ ਕਰਦਾ ਸੀ, ਉਹ ਧਾਰਾ ਵੀ ਖਤਮ ਹੋਣ ਵਾਲੀ ਹੈ। ਖਤਮ ਕਰ ਦਿੱਤੀ ਗਈ ਹੈ ਜੀ। ਇਹ IPC ਦੀ ਧਾਰਾ 309 ਦੇ ਖਿਲਾਫ 22 ਰਾਜਾਂ ਤੇ ਜਿਹੜੇ ਸੈਂਟਰ ਦੇ ਅੰਡਰ ਨੇ ਜੀ 4 ਪ੍ਰਦੇਸ਼, ਉਹਨਾਂ ਨੇ ਹਾਮੀ ਜਿਹੜੀ ਹੈ ਜੀ ਭਰੀ ਹੈ। ਇਹ ਲਿਖਤੀ ਸਵਾਲ ਦੇ ਜਵਾਬ ਦੇ ਵਿੱਚ ਜਾਣਕਾਰੀ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਰਾਜ ਸਭਾ ਦੇ ਵਿੱਚ ਗ੍ਰਹਿ ਮੰਤਰੀ ਹਰੀਭਾਈ ਪਰਾਤੀ ਭਾਈ ਚੌਧਰੀ ਨੇ ਕਿਹਾ ਹੈ ਕਿ ਭਾਰਤੀ ਕਾਨੂੰਨ ਕਮਿਸ਼ਨ ਨੇ ਆਪਣੀ 210ਵੀਂ ਰਿਪੋਰਟ ਦੇ ਵਿੱਚ ਸਿਫਾਰਿਸ਼ ਕੀਤੀ ਸੀ ਕਿ ਧਾਰਾ 309 ਨੂੰ ਅਪਰਾਧਾਂ ਦੀ ਸੂਚੀ ਦੇ ਵਿੱਚੋਂ ਹਟਾ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਅਮਨ ਤੇ ਕਾਨੂੰਨ ਸੂਬਿਆਂ ਦਾ ਵਿਸ਼ਾ, ਲਾਅ ਕਮਿਸ਼ਨ ਦੀ ਸਿਫਾਰਿਸ਼ ਦੇ ਪਿੱਛੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਾਏ ਲਈ ਗਈ ਸੀਗੀ। 18 ਸੂਬਿਆਂ ਤੇ 4 UTs ਜਿਹੜੇ ਨੇ ਜੀ ਉਹਨਾਂ ਨੇ IPC ਦੀ ਧਾਰਾ 309 ਨੂੰ ਖਤਮ ਕਰਨ ਦੀ ਹਮਾਇਤ ਜਿਹੜੀ ਉਹ ਦਿੱਤੀ ਹੈ। ਇਹ ਧਾਰਾ ਖਤਮ ਹੋਣ ਦੇ ਨਾਲ ਸੰਘਰਸ਼ ਕਰ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਰਾਹਤ ਮਿਲੂਗੀ, ਕਿਉਂਕਿ ਇਦਾਂ ਦੇ ਕਈ ਕੇਸ ਸਾਹਮਣੇ ਆਏ ਨੇ ਜਿਨ੍ਹਾਂ ਸੰਘਰਸ਼ੀ ਲੋਕਾਂ ਨੇ ਭੁੱਖ ਹੜਤਾਲ ਕੀਤੀ ਜਾਂ ਮਰਨ ਵਰਤ ਰੱਖਿਆ ਤੇ ਉਹਨਾਂ ਦੇ ਖਿਲਾਫ ਇਸ ਧਾਰਾ ਦੇ ਤਹਿਤ ਕੇਸ ਦਰਜ ਕਰ ਲਿਆ ਜਾਂਦਾ ਸੀਗਾ ਜੀ। ਦੂਜਾ ਪੱਖ ਇਹਦਾ ਇਹ ਵੀ ਹੈ ਜੀ, ਸ਼ਾਇਦ ਸਰਕਾਰਾਂ ਸੋਚਦੀਆਂ ਨੇ ਕਿ ਕਿਸਾਨ ਜਿਹੜੇ ਬਥੇਰੇ ਆਤਮ ਹੱਤਿਆਵਾਂ ਜਿਹੜੀਆਂ ਉਹ ਕਰ ਰਹੇ ਨੇ ਵਿਚਾਰੇ ਤੰਗੀ ਤੁਰਸ਼ੀ ਦੇ ਮਾਰੇ, ਕਿ ਉਹਨਾਂ ਨੂੰ ਇੱਥੇ ਜਿਉਣ ਦਾ ਥੋੜ੍ਹੀ ਅਧਿਕਾਰ ਰਹਿ ਗਿਆ ਜੀ, ਉਹਨਾਂ ਨੂੰ ਜਾਣ ਦਿਓ ਇੱਥੋਂ। ਜੀ ਬਿਲਕੁਲ। ਤੇ ਅੱਗੇ ਜੀ ਗੱਲ ਕਰਦੇ ਹਾਂ ਕਿ ਮੰਡੀ ਬੋਰਡ ਵੱਲੋਂ ਜਿਹੜੇ ਪੁਰਾਣੇ ਦਫ਼ਤਰ ਸੀ ਜਾਂ ਕਿਸਾਨ ਘਰ ਸੀ ਉਹਨਾਂ ਨੂੰ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ। ਸਭ ਕੁਝ ਵੇਚਿਆ ਜਾ ਰਿਹਾ ਜੀ ਤਕਰੀਬਨ ਹੌਲੀ ਹੌਲੀ ਕਰਕੇ। ਜਦੋਂ ਥੋੜੇ ਜਿਹੇ ਪੈਸੇ ਜਿਹੜੇ ਆ ਉਹ ਮੁੱਕ ਜਾਂਦੇ ਆ ਤੇ ਫਿਰ ਕੋਈ ਨਵਾਂ ਜਿਹੜੀਆਂ ਜੀ ਉਹ ਥਾਵਾਂ ਆਈਡੈਂਟੀਫਾਈ ਕਰ ਲਈਆਂ ਜਾਂਦੀਆਂ ਨੇ ਜੀ। ਪੰਜਾਬ ਮੰਡੀ ਬੋਰਡ ਆਪਣੀ ਜਿਹੜੀ ਜਾਇਦਾਦ ਆ ਜੀ ਉਹਨੂੰ ਹੁਣ ਨਿਲਾਮ ਕਰੂਗਾ। ਇਹਦੇ ਵਿੱਚ ਪੁਰਾਣੇ ਕਿਸਾਨ ਆਰਾਮ ਘਰ, ਪੁਰਾਣੇ ਦਫ਼ਤਰ ਜਿਹੜੇ ਉਹ ਸ਼ਾਮਲ ਨੇ। ਪੰਜਾਬ ਮੰਡੀ ਬੋਰਡ ਨੇ 14 ਤਰ੍ਹਾਂ ਦੀਆਂ ਪ੍ਰਾਪਰਟੀਜ਼ ਨੇ ਜਿਨ੍ਹਾਂ ਨੂੰ ਆਇਡੈਂਟੀਫਾਈ ਕੀਤਾ ਜੀ ਔਰ ਇਹਨਾਂ ਨੂੰ ਨਿਲਾਮ ਕੀਤਾ ਜਾਊਗਾ। ਪੰਜਾਬ ਮੰਡੀ ਬੋਰਡ ਇਸ ਵੇਲੇ ਗੰਭੀਰ ਮਾਲੀ ਸੰਕਟ ਦੇ ਵਿੱਚੋਂ ਲੰਘ ਰਿਹਾ। ਕਰਜ਼ੇ ਦਾ ਬੋਝ ਉਹਦੇ ਉੱਤੇ ਬਹੁਤ ਹੈ, ਕਿਉਂਕਿ ਕਰਜ਼ਾ ਜਿਹੜਾ ਜੀ ਚੁੱਕ ਚੁੱਕ ਕੇ ਸੰਗਤ ਦਰਸ਼ਨਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਤੇ ਹੁਣ ਉਹਨਾਂ ਦੀਆਂ ਪ੍ਰਾਪਰਟੀਆਂ ਦੇਖ ਲਈਆਂ ਜੀ ਵੇਚੋ। ਬੋਰਡ ਨੇ 1 ਅਪ੍ਰੈਲ 2007 ਤੋਂ ਦਸੰਬਰ 13 ਤੱਕ 3466 ਪਲਾਟ ਤੇ 7 ਸਾਈਟਸ ਜਿਹੜੀਆਂ ਨੇ ਉਹ ਚੰਕ ਬੇਸਿਸ ਉੱਤੇ ਵੇਚੀਆਂ ਸੀ। ਇਹਨਾਂ ਨੂੰ ਬੋਰਡ ਤੋਂ ਕੋਈ 500 ਕਰੋੜ ਰੁਪਏ ਦੀ ਕਮਾਈ ਹੋਈ ਜੀ। ਪੰਜਾਬ ਮੰਡੀ ਬੋਰਡ ਨੂੰ ਲਿੰਕ ਸੜਕਾਂ ਦੇ ਵਾਸਤੇ ਕਰਜ਼ਾ ਜਿਹੜਾ ਚੁੱਕਣਾ ਪੈਂਦਾ ਹੈ, 250 ਕਰੋੜ ਰੁਪਏ ਦਾ ਕਰਜ਼ਾ ਉਹਦੇ ਸਿਰ ਦੇ ਉੱਤੇ ਹੈ ਜੀ। ਔਰ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀਆਂ 44 ਪੁਰਾਣੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਵੇਚਿਆ ਜਾਊਗਾ ਤੇ ਪੈਸੇ ਜਿਹੜੇ ਨੇ ਉਹ ਇਕੱਠੇ ਕੀਤੇ ਜਾਣਗੇ। ਪੰਜਾਬ ਮੰਡੀ ਬੋਰਡ ਦਾ ਜਿਹੜੇ ਸਕੱਤਰ ਨੇ ਦੀਪਿੰਦਰ ਸਿੰਘ, ਉਹ ਕਹਿੰਦੇ ਕਿ ਪੁਰਾਣੀ ਸੰਪਤੀ ਹੈ ਜਿਹੜੀ ਵਰਤੀ ਨਹੀਂ ਜਾ ਰਹੀ, ਇਸ ਕਰਕੇ ਜੀ ਬੇਕਾਰ ਪਈ ਹੈ, ਇਹਨੂੰ ਵੇਚਣਾ ਔਰ 150 ਕਰੋੜ ਰੁਪਈਆ ਜਿਹੜਾ ਜੀ ਇਹਦੇ ਤੋਂ ਬਚਾਉਣਾ। ਕਰਜ਼ਾ ਤਾਂ ਹੁੰਦਾ ਨਾ ਜੀ ਜੇ ਇੱਕ ਵਾਰੀ ਲਾ ਦਿੱਤਾ ਜਾਵੇ ਤੇ ਮੁੜ ਕੇ ਨਾ ਚੁੱਕਿਆ ਜਾਵੇ। ਇਹ ਲਾਉਣ ਦੀ ਦੇਰ ਆ, ਨਾਲ ਦੀ ਨਾਲ ਅਗਲਾ ਜਿਹੜਾ ਜੀ ਕਰਜ਼ਾ ਉਦੋਂ ਹੀ ਨਾਲ ਦੀ ਨਾਲ ਵਾਲ ਸਾਹਿਬ ਨੇ ਕਹਿੰਦਾ ਲਿਆਓ ਜੀ ਇਹਨੇ ਉੱਥੇ ਸੰਗਤ ਦਰਸ਼ਨ ਦੇ ਵਿੱਚ ਜਿਹੜੇ ਚੈੱਕ ਵੰਡਣੇ ਨੇ। ਬੋਰਡ ਜਿਹੜੇ ਨੇ ਉਹਨਾਂ ਨੂੰ ਏਦਾਂ ਜਿਹੜਾ ਜੀ ਉਹਨਾਂ ਨੂੰ ਨੰਗ ਕਰ ਦਿੱਤਾ ਗਿਆ ਜੀ। ਪੈਸੇ ਜਿਹੜੇ ਸੀ ਉਹਨਾਂ ਦੇ ਵਰਤ ਕੇ ਨਾ ਕੋਈ ਪ੍ਰੋਗਰਾਮ ਹੈ ਨਾ ਕਿਸੇ ਤਰੀਕੇ ਦੇ ਨਾਲ ਵਰਤੇ ਗਏ ਨੇ। ਜਿੱਥੇ ਜਿੱਥੇ ਉਹਨਾਂ ਦਾ ਲੱਗਦਾ ਕਿ ਆਹ ਮੇਰੀਆਂ ਵੋਟਾਂ ਨੇ ਉੱਥੇ ਉੱਥੇ ਜਿਹੜੇ ਉਹ ਦਿੱਤੇ
ਜਾ ਰਹੇ ਨੇ ਜੀ ਚੈੱਕ, ਤੇ ਕਹਾਣੀ ਜਿਹੜੀ ਹੈ ਜੀ ਹੌਲੀ ਹੌਲੀ ਪੰਜਾਬ ਦੀ ਉਹ ਖਤਮ ਕੀਤੀ ਜਾ ਰਹੀ ਹੈ। ਜਿਹੜੀਆਂ ਸਰਕਾਰੀ ਜਾਇਦਾਦਾਂ ਨੇ, ਜੇ ਇਹਨਾਂ ਨੂੰ ਰੈਂਟ ਵਗੈਰਾ ਦੇ ਉੱਤੇ ਦਿੱਤਾ ਜਾਵੇ ਤਾਂ ਮੰਥਲੀ ਜਿਹੜੀ ਹੈ ਜੀ ਪੇਮੈਂਟ ਸਰਕਾਰਾਂ ਨੂੰ ਆ ਸਕਦੀ ਹੈ, ਪਰ ਇਸ ਪਾਸੇ ਵੱਲ ਕੋਈ ਨਹੀਂ ਸੋਚੂਗਾ। ਜਦੋਂ ਇਹ ਵਿਕ ਗਈਆਂ, ਇੱਕ ਨਵਾਂ ਸਕੈਂਡਲ ਨਿਕਲੂਗਾ ਕਿ ਇਹ ਖਰੀਦੀਆਂ ਕਿਹਨੇ। ਆਮ ਬੰਦੇ ਨੂੰ ਤਾਂ ਨੇੜੇ ਨਾ ਲੱਗਣ ਦੇਣਾ ਜੀ, ਵਿੱਚੋਂ ਹੀ ਕਿਸੇ ਨੇ ਖਰੀਦ ਲੈਣੀ ਹੈ ਜੀ। ਬਿਲਕੁਲ ਜੀ, ਉਹ ਵੰਡੀਆਂ ਤੇ ਪਈਆਂ ਹੋਣੀਆਂ ਆ, ਉਹ ਤੇ ਦਿਖਾਵਾ ਆ ਜਿਹੜੀ ਗੱਲ ਬਾਹਰ ਨਿਕਲੀ ਆ। ਅਤੇ ਅੱਗੇ ਕਰਦੇ ਜੀ, ਪੰਜਾਬ ਨੇ ਕੇਂਦਰ ਨੂੰ 24,000 ਕਰੋੜ ਬਿੱਲ ਕਾਹਦਾ ਭੇਜਿਆ? ਜੀ ਬਿਲਕੁਲ, 24,431 ਰੁਪਏ ਦਾ ਜਿਹੜਾ ਜੀ ਬਿੱਲ ਇਹ ਭੇਜਿਆ। ਮਿੰਨਤਾਂ ਤਰਲੇ ਕਰਦਾ ਰਿਹਾ ਜੀ ਪਹਿਲਾਂ ਪੰਜਾਬ। ਉਹਨੂੰ ਇਹ ਵੀ ਉਮੀਦ ਸੀ ਕਿ 18 ਟਾਇਰਾਂ ਵਾਲੇ ਜਿਹੜੇ ਟਰਾਲੇ ਆਉਣਗੇ ਭਰ ਕੇ ਨੋਟਾਂ ਦੇ, ਉਹਦੇ ਵਿੱਚੋਂ ਇੱਕ ਜਿਹੜਾ ਜੀ ਇਸ ਪਾਸੇ ਪਾ ਲਿਆ ਜਾਊਗਾ। ਫਿਰ ਪੰਡਾਂ ਦੇ ਰੂਪ ਚ ਆਉਣੇ ਸੀ, ਉਹ ਵੀ ਨਹੀਂ ਆਏ। ਨਾ ਟਰਾਲੇ ਭੇਜੇ ਸੈਂਟਰ ਨੇ, ਨਾ ਪੰਡਾਂ ਭੇਜੀਆਂ। ਹੁਣ ਇਹ ਹੋ ਗਿਆ ਜੀ ਕਿ ਜਿਹੜਾ ਪੰਜਾਬ ਸਰਕਾਰ ਹੈ ਉਹ ਵੀ ਸਖਤ ਹੋ ਗਈ ਜੀ ਇਸ ਮਾਮਲੇ ਤੇ। ਉਹਨੂੰ ਲੱਗਦਾ ਹੈ ਕਿ ਹੁਣ ਗੱਲ ਜਿਹੜੀ ਬਣਨੀ ਨਹੀਂ। ਦਿੱਲੀ ਗੇੜੇ ਗੂੜੇ ਲਾ ਕੇ ਬਥੇਰੇ ਦੇਖ ਲਏ, ਗੁਲਦਸਤੇ ਦੇ ਕੇ ਵੀ ਦੇਖ ਲਏ। ਹੁਣ ਅਨਾਜ ਖਰੀਦਣ ਦੇ ਬਦਲੇ ਉਹਨੇ 24,431 ਕਰੋੜ ਰੁਪਏ ਦਾ ਬਿੱਲ ਜਿਹੜਾ ਜੀ ਉਹ ਭੇਜ ਦਿੱਤਾ। ਤੇ ਨਾਲ ਹੀ ਕਣਕ ਦੀ ਅਗਲੀ ਫਸਲ ਦੇ ਵਾਸਤੇ ਜਿਹੜੀਆਂ ਬਾਰਦਾਨਾ ਖਰੀਦਣ ਦੇ ਵਾਸਤੇ 1,500 ਕਰੋੜ ਰੁਪਏ ਜਿਹੜੇ ਪੇਸ਼ਗੀ ਦੇ ਵਜੋਂ ਜਿਹੜਾ ਉਹ ਮੰਗ ਲਏ ਨੇ ਜੀ। ਕੇਂਦਰ ਸਰਕਾਰ ਨੇ ਝੋਨੇ ਦੇ ਸੀਜ਼ਨ ਦੇ ਉੱਤੇ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਹੈ ਜੀ ਉਹਦੇ ਤਹਿਤ ਫੰਡ ਜਾਰੀ ਕਰਨ ਦੀ ਰਾਜ ਸਰਕਾਰ ਨੂੰ ਕਾਫੀ ਲੰਮਾ ਟਾਈਮ ਜਿਹੜਾ ਇੰਤਜ਼ਾਰ ਕਰਵਾਇਆ, ਔਰ ਕਿਸਾਨ ਤੇ ਆੜ੍ਹਤੀ ਜਥੇਬੰਦੀਆਂ ਨੇ ਸਰਕਾਰ ਦੀ ਵਾਹ ਖਿਚਾਈ ਜਿਹੜੀ ਉਹ ਕੀਤੀ ਸੀਗੀ ਜੀ। ਇਸ ਮਾਮਲੇ ਦੇ ਉੱਤੇ ਹੁਣ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਪਹਿਲਾਂ ਸਰਕਾਰ 42,000 ਕਰੋੜ ਰੁਪਏ ਦਾ ਖੁਰਾਕ ਕੋਟੇ ਦਾ ਹਿਸਾਬ ਕਿਤਾਬ ਜਿਹੜਾ ਸਿੱਧਾ ਕਰੇ। ਪੰਜਾਬ ਸਰਕਾਰ ਨੇ ਇਹ ਵੀ ਕਿਹਾ ਜੀ ਕਿ ਇਸ ਮਾਮਲੇ ਉੱਤੇ ਕਈ ਨੁਕਤਿਆਂ ਵਾਲੇ ਰੌਲ ਘਚੌਲਾ। ਹੁਣ ਰਾਜ ਸਰਕਾਰ ਨੇ ਕੇਂਦਰ ਦੀ ਘੁੰਡੀ ਦਾ ਤੋੜ ਲੱਭਣ ਦੇ ਵਾਸਤੇ ਪਿਛਲੇ ਕਈ ਸਾਲਾਂ ਦੇ ਦੌਰਾਨ ਪੂਲ ਦੇ ਵਾਸਤੇ ਖਰੀਦੀਆਂ ਜਿਹੜੀਆਂ ਫਸਲਾਂ ਸੀਗੀਆਂ 24,431 ਰੁਪਏ ਦਾ ਹਿਸਾਬ ਜਿਹੜਾ ਜੀ ਉਹ ਮੰਗਿਆ। ਕਿਹਾ ਕਿ ਕੇਂਦਰ ਵੱਲੋਂ ਮੰਗੀ 42,000 ਕਰੋੜ ਰੁਪਏ ਦੀ ਰਕਮ ਦੇ ਵਿੱਚੋਂ 24,431 ਕਰੋੜ ਰੁਪਏ ਘਟਾ ਕੇ ਬਾਕੀ ਬਚਦੀ ਰਕਮ ਜਿਹੜੀ ਹੈ ਜੀ ਕੇਂਦਰੀ ਪੂਲ ਦੇ ਵਿੱਚ ਹੋਰ ਜਿਹੜੀਆਂ ਫਸਲਾਂ ਨੇ ਉਹ ਭੇਜ ਕੇ ਹਿਸਾਬ ਕਿਤਾਬ ਜਿਹੜਾ ਜੀ ਉਹ ਬਰਾਬਰ ਕਰ ਦਿੱਤਾ ਜਾਊਗਾ। ਸੋ ਇਹਦੇ ਨਾਲ ਪੰਜਾਬ ਤੇ ਸੈਂਟਰ ਵਿਚਲੇ ਜਿਹੜੇ ਸੰਬੰਧ ਨੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਣਗੇ ਜੀ। ਤੇ ਅੱਗੇ ਗੱਲ ਕਰਦੇ ਜੀ, ਸਿੱਖ ਕਤਲੇਆਮ ਦੇ ਜਿਹੜੇ ਪੀੜਤ ਆ ਉਹਨਾਂ ਨੂੰ ਕਈ ਵਾਰੀ ਇਹਨੇ ਐਲਾਨ ਕੀਤਾ ਕਿ ਪੈਸੇ ਦੇਵਾਂਗੇ, ਫਿਰ ਆਪਣਾ ਵਾਪਸ ਲੈ ਲੈਂਦੇ ਆ, ਤੇ ਹੁਣ ਦੁਬਾਰਾ ਫਿਰ 5-5 ਲੱਖ ਦਾ ਮੁਆਵਜ਼ਾ ਦੇਣ ਦੀ ਫਿਰ ਗੱਲ ਹੋਈ ਆ ਜੀ। ਇਹ ਸਰਕਾਰੀ ਤਰ੍ਹਾਂ ਨੇ ਜੀ, ਪਹਿਲਾਂ ਵੀ ਇਹਦਾ ਸਿਆਸੀ ਲਾਹਾ ਲਿਆ। ਜਦੋਂ ਪਹਿਲਾਂ ਐਲਾਨ ਕੀਤਾ ਸੀਗਾ, ਮੁੜ ਕੇ ਜਦੋਂ ਦਬਕਾ ਮਾਰਿਆ ਜੀ ਚੋਣ ਕਮਿਸ਼ਨ ਨੇ ਕਹਿਤਾ ਅਸੀਂ ਤਾਂ ਐਲਾਨ ਹੀ ਨਹੀਂ ਕੀਤਾ। ਹੁਣ ਫਿਰ ਇਹ ਮਾਮਲਾ ਜਿਹੜਾ ਜੀ ਉੱਠਿਆ। ਸਰਕਾਰ ਨੇ ਜਿਹੜਾ ਜੀ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦੀ ਜਿਹੜੀ ਤਜਵੀਜ਼ ਹੈ ਉਹਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੀ। ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਹੋਈ ਜਿਹੜੀ ਕੈਬਨਿਟ ਦੀ ਮੀਟਿੰਗ ਸੀਗੀ, ਉਹਦੇ ਵਿੱਚ ਇਹ ਫੈਸਲਾ ਜਿਹੜਾ ਉਹ ਲਿਆ ਗਿਆ। ਔਰ 5-5 ਲੱਖ ਰੁਪਏ ਮੁਆਵਜ਼ੇ ਦੀ ਰਕਮ ਪੀੜਤਾਂ ਦੇ ਪਰਿਵਾਰਾਂ ਨੂੰ ਪਹਿਲਾਂ ਮਿਲੇ ਮੁਆਵਜ਼ੇ ਜਾਂ ਜਿਹੜੇ ਹੋਰ ਉਹਨਾਂ ਨੂੰ ਫੰਡ ਮਿਲੇ ਸੀ ਉਹਦੇ ਤੋਂ ਵੱਖਰੀ ਹੈ ਜੀ। ਸਰਕਾਰੀ ਰਿਕਾਰਡ ਦੇ ਮੁਤਾਬਕ 1984 ਦੇ ਕਤਲੇਆਮ ਦੇ ਵਿੱਚ 3325 ਸਿੱਖ ਮਾਰੇ ਗਏ ਸੀ, ਜਿਨ੍ਹਾਂ ਦੇ ਵਿੱਚ 2733 ਇਕੱਲੇ ਦਿੱਲੀ ਦੇ ਵਿੱਚ ਕਤਲ ਕੀਤੇ ਗਏ ਸੀਗੇ ਜੀ। ਬਾਕੀ ਜਿਹੜੇ ਮਰਡਰ ਸੀਗੇ ਜੀ ਉਹ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਹੋਰ ਰਾਜਾਂ ਦੇ ਵਿੱਚ ਜਿਹੜੇ ਹੋਏ ਸੀਗੇ। ਸੋ ਇਹ ਸ਼ਾਇਦ ਕਿਉਂਕਿ ਜਿਹੜੀ ਗਿਣਤੀ ਹੈ ਜੀ, ਨੰਬਰ ਜਿਹੜੇ ਨੇ ਉਹ ਸਭ ਤੋਂ ਵੱਧ ਦਿੱਲੀ ਦੇ ਵਿੱਚ ਨੇ, ਤੇ ਦਿੱਲੀ ਦੇ ਵਿੱਚ ਚੋਣਾਂ ਜਿਹੜੀਆਂ ਤੁਹਾਨੂੰ ਪਤਾ ਨਵੇਂ ਸਾਲ ਦੇ ਸ਼ੁਰੂਆਤ ਦੇ ਵਿੱਚ ਆਉਣ ਵਾਲੀਆਂ ਨੇ, ਫਰਵਰੀ ਦੇ ਵਿੱਚ। ਸ਼ਾਇਦ ਹੁਣ ਸਰਕਾਰ ਨੂੰ ਲੱਗਦਾ ਹੈ ਕਿ ਇਹਦੇ ਤੇ ਜਿਹੜਾ ਮੇਰਾ ਖਿਆਲ ਵੀ ਜ਼ਿਆਦਾ ਲਾਹਾ ਮਿਲ ਸਕਦਾ, ਜ਼ਿਆਦੀਆਂ ਵੋਟਾਂ ਮਿਲ ਸਕਦੀਆਂ ਨੇ, ਇਸ ਕਰਕੇ ਉਦੋਂ ਰੋਕ ਲਿਆ। ਹੁਣ ਪਾਸ ਜਿਹੜਾ ਜੀ ਉਹ ਕਰ ਦਿੱਤਾ। ਅਜੀ ਤੇ ਇੱਕ ਹੋਰ ਬਿਆਨ ਆਇਆ ਮਨਪ੍ਰੀਤ ਬਾਦਲ ਦਾ, ਤੇ ਉਹਨੇ ਫਿਰ ਕਾਂਗਰਸ ਦੀ ਰੱਟ ਲਾਈ ਆ ਕਿ ਅਸੀਂ ਜਿਹੜੀਆਂ ਨਗਰ ਨਿਗਮਾਂ ਇਲੈਕਸ਼ਨਾਂ ਆ ਉਹ ਕਾਂਗਰਸ ਨਾਲ ਰਲ ਕੇ, ਉਹਨਾਂ ਦੇ ਨਾਲ ਰਲ ਕੇ ਹੀ ਅਸੀਂ ਚੱਲਾਂਗੇ। ਕੀ ਇਹਦਾ ਮਤਲਬ ਹੈ ਕਿ ਉਹ ਕਾਂਗਰਸ ਦੇ ਵਿੱਚ ਹੀ ਰਹਿਣਗੇ? ਇਹ ਕੋਈ ਸਪਸ਼ਟ ਨਹੀਂ ਹੋ ਰਿਹਾ ਕਿ ਇਹਨਾਂ ਦੀ ਪਾਰਟੀ ਕਿਹੜੀ ਹੈ। ਬਿਲਕੁਲ ਜੀ, ਉਹਨਾਂ ਦਾ ਕੋਈ ਸਪਸ਼ਟ ਨਹੀਂ ਹੋ ਰਿਹਾ ਜੀ ਮਨਪ੍ਰੀਤ ਬਾਦਲ ਹੋਰਾਂ ਦਾ ਕਿ ਉਹਨਾਂ ਨੇ ਕਿਹੜੀ ਬੱਸ ਦੇ ਵਿੱਚ ਚੜ੍ਹਨਾ ਹੈ, ਉਹਨਾਂ ਦੀ ਬੱਸ ਕਿਹੜੀ ਹੈ। ਅਜੇ ਤੱਕ ਇਹ ਵੀ ਸਪਸ਼ਟ ਨਹੀਂ ਹੋਇਆ ਜੀ। ਜਦੋਂ ਬਠਿੰਡੇ ਦੀ ਚੋਣ ਉਹਨਾਂ ਨੇ ਲੜੀ ਸੀਗੀ ਤੇ ਉਹਨਾਂ ਨੇ ਇਹ ਗੱਲ ਉਦੋਂ ਪਤਾ ਸੀਗਾ ਜੀ ਕਿ ਉਹਨਾਂ ਨੇ ਕਾਂਗਰਸ ਦੀ ਜਿਹੜੀ ਹੈ ਜੀ ਮੈਂਬਰਸ਼ਿਪ ਲਈ ਸੀਗੀ। ਕਾਂਗਰਸ ਦੀ ਮੈਂਬਰਸ਼ਿਪ ਲੈ ਕੇ ਉਹਨਾਂ ਨੇ ਚੋਣ ਲੜੀ ਸੀਗੀ, ਤੇ ਇਹ ਨਹੀਂ ਪਤਾ ਜੀ ਕਿ ਉਹਨਾਂ ਨੇ ਉਸ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ
ਜਿਹੜੀ ਕਾਂਗਰਸ ਦੀ ਜਾਂ ਨਹੀਂ। ਜੇ ਨਹੀਂ ਦਿੱਤਾ ਤੇ ਕਾਂਗਰਸ ਜਿਹੜੀ ਹੈ ਜੀ ਉਹਨੇ ਅਜੇ ਤੱਕ ਮਨਪ੍ਰੀਤ ਬਾਦਲ ਹੋਰਾਂ ਨੂੰ ਕੱਢਿਆ ਕਿਉਂ ਨਹੀਂ ਕਾਂਗਰਸ ਦੇ ਵਿੱਚੋਂ, ਕਿਉਂਕਿ ਉਹ ਤਾਂ ਵੱਖਰੀ ਪਾਰਟੀ ਜਿਹੜੀ ਆਪਣੀ ਇੱਕ ਬਰਾਬਰ ਦੇ ਉੱਤੇ ਚਲਾ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇ ਕਾਂਗਰਸ ਦੇ ਨਾਲ ਰਲ ਕੇ ਅਸੀਂ ਚੋਣਾਂ ਜਿਹੜੀਆਂ ਲੜੀਏ ਤਾਂ ਜਿਹੜਾ ਜੀ ਉਹ ਜਿੱਤ ਸਕਦੇ ਆ। ਮਨਪ੍ਰੀਤ ਬਾਦਲ ਉਹਨਾਂ ਦਾ ਧੜਾ ਤਾਂ ਤਕਰੀਬਨ ਹੋ ਗਿਆ ਜੀ ਖਤਮ। ਉਹਨਾਂ ਦੇ ਨਾਲ ਜਿਹੜੇ ਪੁਰਾਣਿਆਂ ਦੇ ਵਿੱਚੋਂ ਤਾਂ ਕੋਈ ਵੀ ਨਹੀਂ ਰਿਹਾ। ਗੁਰਪ੍ਰੀਤ ਭੱਟੀ ਹੋਰੀ ਨੇ ਅੱਜ ਕੱਲ੍ਹ ਉਹ ਵੀ ਚੁੱਪ ਨੇ ਜੀ, ਕਿਸੇ ਜਗ੍ਹਾ ਦੇ ਉੱਤੇ ਉਹ ਬੋਲਦੇ ਨਹੀਂ ਹੈਗੇ। ਇਹਦਾ ਮਤਲਬ ਇਹੀ ਹੈ ਜੀ ਕਿ ਉਹ ਵੀ ਸਾਈਡ ਲਾਈਨ ਨੇ, ਹੋ ਗਏ ਨੇ, ਕਰ ਦਿੱਤੇ ਗਏ ਨੇ। ਇਹ ਤਾਂ ਪਾਰਟੀ ਜਿਹੜੀ ਉਹ ਅੰਦਰੂਨੀ ਤੌਰ ਦੇ ਉੱਤੇ ਜਾਣਦੀ ਆ। ਜਿਹੜੇ ਬਾਕੀ ਨੇ ਜੀ ਉਹਨਾਂ ਦੇ ਵਿੱਚ ਵੀ ਹੀ ਆ, ਕੋਈ ਨਾਲ ਉਹਨਾਂ ਦੇ ਜਿਹੜਾ ਦੀ ਉਹ ਤੁਰ ਨਹੀਂ ਰਿਹਾ, ਇਕੱਲੇ ਹੀ ਨੇ ਜਿਹੜੇ ਉਹ ਤੁਰੇ ਫਿਰਦੇ। ਦੇਖੋ ਹੁਣ ਜਦੋਂ ਆਪ ਹੀ ਧੱਕੇ ਦੇ ਨਾਲ ਪਾਰਟੀ ਦੇ ਕਹੀ ਜਾਂਦੇ ਉਹਦੇ ਨਾਲ ਲੜਾਂਗੇ, ਜਦੋਂ ਕਿ ਕਾਂਗਰਸ ਦੇ ਵੱਲੋਂ ਤਾਂ ਕੋਈ ਏਦਾਂ ਦਾ ਬਿਆਨ ਜਿਹੜਾ ਨਹੀਂ ਆਇਆ ਕਿ ਉਹ ਮਨਪ੍ਰੀਤ ਨੂੰ ਨਾਲ ਲੈ ਕੇ ਜਿਹੜਾ ਜੀ ਉਹ ਨਿਗਮ ਦੀਆਂ ਚੋਣਾਂ ਲੜਨਗੇ। ਸੋ ਮੇਰਾ ਖਿਆਲ ਜੀ ਉਹਨਾਂ ਨੇ ਸਿਆਸੀ ਭਵਿੱਖ ਜਿਹੜਾ ਉਹਦੇ ਉੱਤੇ ਕੁਐਸਚਨ ਮਾਰਕ ਹੀ ਹੈ। ਚਰਚਾਵਾਂ ਤਾਂ ਜਿਹੜੀਆਂ ਉਹ ਇਹ ਵੀ ਚੱਲੀ ਜਾਂਦੀਆਂ ਨੇ ਕਿ ਸੂਨਰ ਲੇਟਰ ਹੀ ਸਹੀ ਪਾਇਆ ਜੀ ਨੇ ਵਾਪਸ ਲੈ ਜਾਣਾ ਉਹਨਾਂ ਨੂੰ। ਜੀ ਬਿਲਕੁਲ। ਅਤੇ ਜੇ ਅੱਗੇ ਚੱਲਦੇ ਆ, ਇੱਕ ਬਾਦਲ ਦੇ ਉੱਤੇ ਅਮਰਿੰਦਰ ਸਿੰਘ ਦੇ ਟਾਈਮ ਤੇ ਕੇਸ ਹੋਇਆ ਸੀਗਾ ਸਾਰੇ ਪਰਿਵਾਰ ਤੇ ਉਸ ਕੇਸ ਦੇ ਵਿੱਚ ਜਿਹੜੇ ਮੇਰੇ ਖਿਆਲ 3 ਅਫਸਰ ਸੀਗੇ ਉਹਨਾਂ ਨੂੰ ਅਦਾਲਤ ਨੇ ਰਾਹਤ ਦਿੱਤੀ ਹੈ। ਜੀ ਬਿਲਕੁਲ। ਇਹ ਐਕਚੁਅਲੀ ਜਦੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਜਿਹੜਾ ਕੇਸ ਹੋਇਆ ਸੀਗਾ, ਇਹ ਜਿਹੜੇ ਆਫੀਸਰ ਸੀਗੇ ਇਹਨਾਂ ਨੇ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀਗੀ ਔਰ 3 ਜਾਣਿਆਂ ਦੇ ਉੱਤੇ ਕੇਸ ਜਿਹੜਾ ਹੋਇਆ ਸੀਗਾ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਸੁਰਿੰਦਰ ਕੌਰ ਬਾਦਲ ਦੇ ਉੱਤੇ। ਪੰਜਾਬ ਹਰਿਆਣਾ ਹਾਈ ਕੋਰਟ ਨੇ 3 IPS ਆਫੀਸਰਸ BK ਉੱਪਲ, S ਚਟੋਦਪਾਏ ਤੇ ਸੁਰਿੰਦਰਪਾਲ ਸਿੰਘ ਖਿਲਾਫ ਅਦਾਲਤ ਨੂੰ ਗੁੰਮਰਾਹ ਕਰਨ ਦਾ ਕੇਸ ਖਾਰਜ ਕਰ ਦਿੱਤਾ ਜੀ। ਬਾਦਲ ਖਿਲਾਫ ਕੇਸ ਨੂੰ ਕਮਜ਼ੋਰ ਕਰਨ ਤੇ ਤੱਥਾਂ ਨੂੰ ਪੇਸ਼ ਕਰਨ ਦੇ ਵਿੱਚ ਫੇਲ ਹੋਣ ਤੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜੀ ਅਕਤੂਬਰ 2010 ਦੇ ਵਿੱਚ ਇਹਨਾਂ ਅਧਿਕਾਰੀਆਂ ਦੇ ਖਿਲਾਫ ਕੇਸ ਚਲਾਉਣ ਦੇ ਨਿਰਦੇਸ਼ ਦਿੱਤੇ ਸੀਗੇ। ਉੱਪਲ ਕੇਸ ਦੇ ਨਿਗਰਾਨੀ ਆਫੀਸਰ ਸੀਗੇ। ਉਹਨਾਂ ਆਪਣੇ ਵਕੀਲ RS ਚੀਮਾ ਰਾਹੀਂ ਅਪੀਲ ਦੇ ਵਿੱਚ ਵਿਸ਼ੇਸ਼ ਜੱਜ ਦੇ ਫੈਸਲੇ ਨੂੰ ਜਲਦਬਾਜ਼ੀ 'ਚ ਲਿਆ ਗਿਆ ਜਿਹੜਾ ਉਹ ਦੱਸਿਆ ਸੀਗਾ। ਵਿਸ਼ੇਸ਼ ਜੱਜ ਨੇ ਧਾਰਾ 313 ਦੇ ਤਹਿਤ ਮੁਲਜ਼ਮਾਂ ਦੇ ਬਿਆਨਾਂ ਨੂੰ ਦਰਜ ਕਰਨਾ ਵੀ ਮੁਨਾਸਿਬ ਨਹੀਂ ਸੀ ਸਮਝਿਆ ਤੇ ਜਲਦਬਾਜ਼ੀ 'ਚ ਉਹਨਾਂ ਨੂੰ ਬਰੀ ਜਿਹੜਾ ਜੀ ਉਹ ਕਰ ਦਿੱਤਾ। ਉਹਨਾਂ ਆਪਣੀ ਦਲੀਲ 'ਚ ਕਿਹਾ ਸੀਗਾ ਕਿ ਕਈ ਗਵਾਹਾਂ ਨੇ ਰਿਪੋਰਟਾਂ, ਪੜਤਾਲਾਂ, ਛਾਪਿਆਂ ਬਾਰੇ ਗਵਾਹੀ ਦਿੱਤੀ ਪਰ ਉਹਨਾਂ ਦੇ ਪੱਖ ਦੇ ਉੱਤੇ ਵਿਚਾਰ ਜਿਹੜਾ ਉਹ ਨਹੀਂ ਕੀਤਾ ਗਿਆ। ਐਕਚੁਅਲੀ ਇਹ ਸੀਗਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਇਹ ਪਰਚੇ ਜਿਹੜੇ ਦਰਜ ਕਰਾਏ ਸੀਗੇ ਉਦੋਂ ਉਹਨਾਂ ਦਾ ਰਾਜ ਸੀਗਾ ਜੀ। ਇਹ ਅਫਸਰ ਜਿਹੜੇ ਸਲੂਟ ਮਾਰਦੇ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਉਹਨਾਂ ਦੀ ਜਿਹੜੀ ਸਰਕਾਰ ਖਤਮ ਹੋ ਗਈ, ਅਕਾਲੀਆਂ ਦੀ ਆ ਗਈ। ਜਦੋਂ ਅਕਾਲੀਆਂ ਦੀ ਆ ਗਈ ਤੇ ਅਫਸਰ ਜਿਹੜੇ ਸੀ ਉਹ ਨਵਿਆਂ ਨੂੰ ਸਲੂਟ ਮਾਰਨ ਲੱਗੇ ਤੇ ਅਗਲਾ ਨੇ ਇਹ ਕਹਿਣਾ ਜੀ ਪਹਿਲਾਂ ਉਹਨਾਂ ਕੇਸਾਂ ਦਾ ਕੀ ਕੀਤਾ। ਤੋ ਹੋਇਆ ਇਹ ਜੀ, ਫਿਰ ਉਹਨਾਂ ਨੇ ਕਿਹਾ ਕਿ ਸਾਡੇ ਹੱਥ ਹੀ ਹੈ ਨਾ ਜੀ, ਕਰਵਾਏ ਸੀ ਤੇ ਵਾਪਸ ਵੀ ਕਰਾ ਲਾਂਗੇ। ਪਤਾ ਹੀ ਹੈ ਕਿਵੇਂ ਹੌਲੀ ਹੌਲੀ ਸਾਰੇ ਗਵਾਹ ਜਿਹੜੇ ਸੀਗੇ ਉਹ ਮੁਕਰਾ ਲਏ ਗਏ। ਜਦੋਂ ਗਵਾਹ ਹੀ ਮੁੱਕਰ ਗਏ ਤਾਂ ਫਿਰ ਕੇਸ ਕੀ ਰਹਿਣਾ ਸੀਗਾ ਜੀ, ਕੇਸ ਉਹ ਖਤਮ ਹੋ ਗਏ। ਅਦਾਲਤ ਜਿਹੜੀ ਉਹ ਆਪਣੇ ਹੱਥ ਪੈਰ ਮਾਰਦੀ ਰਹੀ। ਅਦਾਲਤਾਂ ਵਿਚਾਰੀਆਂ ਕੀ ਕਰਦੀ, ਸਾਰਾ ਕੁਛ ਤਾਂ ਜਿਹੜਾ ਉਹ ਸਬੂਤ ਮੰਗਦੀ ਹੈ ਅਦਾਲਤ, ਉਹਦੇ ਵਿੱਚ ਗਵਾਹ ਜਿਹੜੇ ਉਹ ਚਾਹੀਦੇ ਨੇ। ਜਦੋਂ ਗਵਾਹ ਮੁੱਕਰ ਗਏ, ਸਬੂਤ ਜਿਹੜੇ ਉਹ ਉਲਟ ਚਲੇ ਗਏ ਤੇ ਫਿਰ ਅਦਾਲਤ ਦੇ ਹੱਥ ਵੱਸ ਬਹੁਤਾ ਕੁਝ ਜਿਹੜਾ ਉਹ ਨਹੀਂ ਸੀ ਰਹਿ ਗਿਆ। ਅਦਾਲਤ ਨੇ ਇਹਨਾਂ ਸਾਰਿਆਂ ਨੂੰ ਸਾਫ਼ ਜਿਹੜਾ ਸੀਗਾ ਉਹ ਬਰੀ ਕਰ ਦਿੱਤਾ ਸੀਗਾ ਜੀ। ਤੇ ਹੁਣ ਇਹ ਜਿਹੜੇ ਅਫਸਰ ਨੇ ਉਹ ਵੀ ਬਰੀ ਹੋ ਗਏ ਜੀ। ਲੋਕਾਂ ਨੇ ਉਦੋਂ ਕੁਛ ਇੱਕ ਨੇ ਤਾੜੀਆਂ ਮਾਰਤੀਆਂ ਹੋਣਗੀਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ, ਮੁੜ ਕੇ ਅਫਸਰਾਂ ਨੇ ਤਾੜੀਆਂ ਮਾਰਤੀਆਂ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵਾਸਤੇ। ਨਾ ਲੋਕਾਂ ਨੂੰ ਕਿਸੇ ਨੇ ਕੇਸ ਕਰਨ ਦੇ ਟਾਈਮ ਪੁੱਛਿਆ ਸੀਗਾ, ਨਾ ਜਦੋਂ ਬਰੀ ਹੋ ਗਏ ਉਦੋਂ ਪੁੱਛਿਆ ਜੀ। ਇੱਕ ਵਾਰੀ ਉਹ ਮੂਰਖ ਬਣਾ ਗਏ, ਇੱਕ ਵਾਰੀ ਉਹ ਮੂਰਖ ਬਣਾ ਗਏ ਜੀ। ਜੀ ਬਿਲਕੁਲ ਸਹੀ। ਲੋਕ ਮੂਰਖ ਬਣਦੇ ਆ ਤੇ ਇਹ ਫਿਰ ਇੱਕ ਦੂਸਰੇ ਨੂੰ ਜੱਫੀਆਂ ਪਾਉਂਦੇ ਆ। ਠੀਕ ਠਾਕ ਆ। ਤੇ ਅੱਗੇ ਜੀ ਜਿਹੜਾ ਜਬਰੀ ਧਰਮ ਤਬਦੀਲ ਕੀਤਾ ਗਿਆ ਆ ਮੁਸਲਮਾਨਾਂ ਦਾ, ਉਹਦੇ ਤੇ ਸਰਕਾਰ ਨੂੰ ਕਾਫੀ ਘਰਾਓ ਹੋ ਰਿਹਾ ਆ ਅੰਦਰ ਵੀ ਤੇ ਬਾਹਰ ਵੀ। ਬਿਲਕੁਲ ਜੀ। ਐਕਚੁਅਲੀ ਇਹ ਜਿਹੜਾ ਮਾਮਲਾ ਬੜਾ ਗੰਭੀਰ ਮਸਲਾ ਇਹ ਜਿਹੜਾ ਜੀ ਹੈ ਜੀ ਔਰ ਜ਼ਬਰਦਸਤ ਹੰਗਾਮੇ ਵੀ ਇਸ ਮਾਮਲੇ ਦੇ ਉੱਤੇ ਹੋਏ ਆ। ਦੇਖੋ ਜਿਹੜਾ ਗਰੀਬ ਬੰਦਾ ਉਹਨੂੰ ਕਿਸ ਤਰੀਕੇ ਦੀ ਰਾਜਨੀਤੀ ਦੇ ਵਿੱਚ ਗੰਦੇ ਜਿਹੜੀ ਪੋਲਿਟਿਕਸ ਦੀ ਉਹਦੇ ਵਿੱਚ ਘੜੀਸਿਆ ਜਾ ਰਿਹਾ। ਜਿਹੜੀ ਤਕਰੀਬਨ ਸੀਗੇ ਜੀ ਇਹ 200 ਦੇ ਕਰੀਬ 60 ਪਰਿਵਾਰਾਂ ਦੇ, ਜਿਨ੍ਹਾਂ ਨੂੰ ਇਹ ਲਾਲਚ ਦਿੱਤਾ ਗਿਆ ਕਿ ਤੁਹਾਡੇ ਰਾਸ਼ਨ ਕਾਰਡ ਵੀ ਬਣਾ ਦਾਂਗੇ, ਤੁਹਾਡੇ ਆਧਾਰ ਕਾਰਡ ਵੀ ਜਿਹੜੇ ਬਣਾ ਦਾਂਗੇ, ਪਰ ਉਦੋਂ ਪਹਿਲਾਂ ਅੱਲਾ ਅੱਲਾ ਛੱਡ ਕੇ ਰਾਮ ਰਾਮ ਕਰਨ ਲੱਗ ਜਾਓ।
ਤੇ ਉਹਨਾਂ ਨੂੰ ਇਹ ਲੱਗਿਆ ਜੀ ਕਿ ਇੱਕ ਕਮਰਾ ਵੀ ਉਹਨਾਂ ਨੂੰ ਮਿਲ ਜੂਗਾ, ਵਿਚਾਰੇ ਝੁੱਗੀਆਂ ਝੋਪੜੀਆਂ 'ਚ ਰਹਿੰਦੇ ਨੇ, ਤੇ ਉਹਨਾਂ ਨੂੰ ਇਹ ਲੱਗਿਆ ਕਿ ਜੇ ਇਸ ਤਰੀਕੇ ਨਾਲ ਘਰ ਬਣਦਾ ਹੈ, ਚਲੋ ਰੱਬ ਤਾਂ ਇੱਕੋ ਹੀ ਹੈ ਜੀ, ਅੱਲਾਹ ਕਹਿ ਲਿਆ ਜਾਂ ਰਾਮ ਕਹਿ ਲਿਆ ਵੀ ਏਦਾਂ ਕਰ ਲਓ। ਤੇ ਉਹਨਾਂ ਨੇ ਉਹ ਫਸ ਗਏ ਜੀ, ਕੁਝ ਇੱਕ ਜਿਹੜੇ ਸੀਗੇ ਵਿੱਚੋਂ ਉਹਨਾਂ ਨੇ ਇਹ ਮੁੱਦਾ ਉਠਾ ਲਿਆ ਕਿ ਏਦਾਂ ਨਹੀਂ ਹੋਣਾ ਚਾਹੀਦਾ। ਹੁਣ ਜਦੋਂ ਪਰਚਾ ਤਾਂ ਦਰਜ ਹੋ ਗਿਆ ਜੀ, ਪਰਚੇ ਦੇ ਵਿੱਚ ਕਿਸੇ ਲੀਡਰ ਦਾ ਨਾਮ ਸ਼ਾਮਲ ਨਹੀਂ ਹੈ, ਜਦੋਂ ਕਿ ਲੀਡਰਾਂ ਦੀਆਂ ਤਸਵੀਰਾਂ ਅਖਬਾਰਾਂ ਦੇ ਵਿੱਚ ਸੋਸ਼ਲ ਨੈਟਵਰਕ ਸਾਈਟਸ ਦੇ ਉੱਤੇ ਜਿਹੜੀਆਂ ਉਹ ਸ਼ਰੇਆਮ ਘੁੰਮ ਰਹੀਆਂ ਨੇ ਕਿ ਜਿਹੜੇ ਉੱਥੋਂ ਦੇ ਲੋਕਲ ਲੀਡਰ ਨੇ ਆਗਰਾ ਦੇ, ਕਿਵੇਂ ਉਹ ਧਰਮ ਪਰਿਵਰਤਨ ਜਿਹੜਾ ਉਹ ਕਰਵਾ ਰਹੇ ਨੇ। ਜਿਹੜੀਆਂ ਕੁਝ ਹਿੰਦੂ ਜਥੇਬੰਦੀਆਂ ਨੇ ਜੀ, ਉਹਨਾਂ ਨੇ ਤਾਂ ਹੁਣ ਸ਼ਰੇਆਮ ਇੱਕ ਹੋਰ ਜਿਹੜੀ ਹੈ ਜੀ ਉਹ ਫੜ ਮਾਰੀ ਹੈ। ਇਹਦੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ਦੇ ਹੇਠ 25 ਦਸੰਬਰ ਨੂੰ ਇੱਕ ਹੋਰ ਪ੍ਰੋਗਰਾਮ ਰੱਖਿਆ ਗਿਆ ਜੀ, ਜਿਹਦਾ ਨਾਮ ਇਹ ਘਰ ਵਾਪਸੀ ਨਾਂ ਜਿਹੜਾ ਦੇ ਰਹੇ ਨੇ ਜੀ। ਉਹਨਾਂ ਨੇ ਕਿਹਾ ਉਸ ਦਿਨ ਅਸੀਂ 5000 ਜਿਹੜੇ ਲੋਕ ਨੇ ਉਹਨਾਂ ਦੀ ਘਰ ਵਾਪਸੀ ਜਿਹੜੀ ਉਹ ਕਰਵਾਵਾਂਗੇ। RSS ਨੇ ਵੀ ਕਹਿਤਾ ਜੀ ਕਿ ਧਰਮ ਪਰਿਵਰਤਨ ਨਹੀਂ ਹੈ, ਇਹ ਤਾਂ ਘਰ ਵਾਪਸੀ ਹੈ। ਤੇ ਇਹ ਜਿਹੜਾ ਨਵਾਂ ਪ੍ਰੋਗਰਾਮ ਸਵੱਛ ਭਾਰਤ ਤੋਂ ਬਾਅਦ ਹੁਣ ਇਹ ਘਰ ਵਾਪਸੀ ਜਿਹੜਾ ਜੀ ਉਹਨੂੰ ਜ਼ੋਰਦਾਰ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ। ਇੱਕ ਜਗ੍ਹਾ ਦੇ ਉੱਤੇ ਸਫਲਤਾ ਤੋਂ ਬਾਅਦ ਬਾਕੀ ਸੂਬਿਆਂ ਦੇ ਵਿੱਚ ਵੀ ਛੇਤੀ ਲਾਗੂ ਹੋਊਗਾ ਘਰ ਵਾਪਸੀ ਵਾਲਾ। ਬਿਲਕੁਲ ਜੀ, ਬਿਲਕੁਲ, ਕਿਤੇ ਨਾ ਕਿਤੇ ਤਾਂ ਮੂੰਹ ਦੀ ਖਾਣੀ ਪਊਗੀ ਜੀ। ਆ ਦੇਖੋ, ਸਾਰੀ ਜਗ੍ਹਾ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਇਹਨਾਂ ਦਾ ਮੂੰਹ ਪੈ ਜਾਂਦਾ ਆ। ਅਤੇ ਅਖੀਰ ਦੇ ਵਿੱਚ ਜੀ ਜਿਵੇਂ ਨੋਬਲ ਪੁਰਸਕਾਰ ਦੀ ਗੱਲਬਾਤ ਹੁੰਦੀ ਸੀਗੀ, ਅਖੀਰ ਦੇ ਵਿੱਚ ਉਹ ਮਲਾਲਾ ਨੂੰ ਤੇ ਭਾਰਤ ਸਤਿਆਰਥੀ ਨੂੰ ਇਹ ਜਿਹੜਾ ਪੁਰਸਕਾਰ ਮਿਲ ਗਿਆ। ਜੀ ਬਿਲਕੁਲ, ਇਹ ਬੜਾ ਦਰੁਸਤ ਫੈਸਲਾ ਹੈ ਜੀ। ਦੇਖੋ, ਦੋ ਮੁਲਕ ਜਿਹੜੇ ਇੱਕ ਦੂਜੇ ਦੇ ਦੁਆਲੇ ਡਾਂਗਾਂ ਕੱਢੀ ਰੱਖਦੇ ਨੇ, ਇੱਕ ਦੂਜੇ ਦੀ ਇਹ ਹੈ ਕਿ ਤੂੰ ਵੀ ਗੱਲ ਮੂੰਹ ਚੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂੰਗਾ ਜੀ। ਕੋਈ ਕਹਿੰਦਾ ਕਿ ਅਸੀਂ ਟ੍ਰੇਨਾਂ ਨਹੀਂ ਚੱਲਣ ਦੇਣੀਆਂ, ਬੱਸਾਂ ਨਹੀਂ ਅਸੀਂ ਚੱਲਣ ਦੇਣੀਆਂ, ਅਸੀਂ ਵਪਾਰ ਨਹੀਂ ਕਰਨਾ। ਉੱਥੇ ਵਿਸ਼ਵ ਨੇ ਜਿਹੜਾ ਜੀ, ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਨੋਬੈਲ ਪੁਰਸਕਾਰ ਵਰਗੀਆਂ ਜੀ, ਉਹਨਾਂ ਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵੇਲੇ ਜਿਹੜੀ ਸ਼ਾਂਤੀ ਹੈ ਉਹੀ ਇੱਕ ਵਿਸ਼ਵ ਦਾ ਜਿਹੜਾ ਜੀ ਇਲਾਜ ਹੈ। ਅੱਤਵਾਦੀਆਂ ਦੇ ਖਿਲਾਫ ਜਿਹੜੀ ਲੋਹਾ ਲੈਣ ਵਾਲੀ ਮਲਾਲਾ ਯੂਸੁਫਜ਼ਈ ਤੇ ਇੱਥੇ ਭਾਰਤ ਦੇ ਕੈਲਾਸ਼ ਸਤਿਆਰਥੀ, ਜਿਨ੍ਹਾਂ ਨੇ ਜਿਹੜੀ ਚਾਈਲਡ ਲੇਬਰ ਹੈ ਜੀ ਉਹਦੇ ਵਾਸਤੇ ਕਾਫੀ ਕੰਮ ਕੀਤਾ, ਇਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਜਿਹੜਾ ਜੀ ਇਹ ਪੁਰਸਕਾਰ ਦਿੱਤਾ। ਜਿਨ੍ਹਾਂ ਨੇ ਇਹ ਪੁਰਸਕਾਰ ਦੇਖਿਆ ਦਿੰਦੇ ਟੈਲੀਵਿਜ਼ਨ ਦੇ ਉੱਤੇ, ਮੇਰਾ ਖਿਆਲ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਊਗਾ, ਉਹ ਮੇਰਾ ਖਿਆਲ ਇਸ ਗੱਲ ਦੀ ਸ਼ਾਹਦੀ ਭਰਨਗੇ ਕਿ ਉਦੋਂ ਜਿਹੜਾ ਮਾਹੌਲ ਸੀਗਾ ਇਉਂ ਲੱਗਿਆ ਕਿ ਦੋ ਮੁਲਕਾਂ ਦੇ ਉੱਤੇ ਹੀ ਕੇਂਦਰਿਤ ਹੋ ਕੇ ਰਹਿ ਗਿਆ। ਦੋਨੇ ਜਿਹੜੇ ਸੀਗੇ, ਜਿਹੜੀ ਉਹਨਾਂ ਦੀ ਸਪੀਚ ਹੈ ਉਹ ਸੁਣਨਯੋਗ ਹੈ ਜੀ। ਮੈਂ ਪਰਸਨਲੀ ਤੌਰ ਦੇ ਉੱਤੇ ਜ਼ਰੂਰ ਕਹੂੰਗਾ ਕਿ ਜਿਹੜੇ ਸਤਿਆਰਥੀ ਹੋਰਾਂ ਦੀ ਔਰ ਮਲਾਲਾ ਦੀ, ਮਲਾਲਾ ਦੇ ਖਾਸ ਤੌਰ ਦੇ ਉੱਤੇ ਲੋਹੜੇ ਦਾ ਉਹਦੇ ਵਿੱਚ ਕੌਨਫੀਡੈਂਟ ਹੈ ਜੀ, ਜਿਸ ਤਰ੍ਹਾਂ ਉਹ ਲੜਕੀ ਜਿਹੜੀ ਬੋਲਦੀ ਆ, ਪਤਾ ਉਹਨੂੰ ਕਿ ਜਿਹੜੇ ਇਹ ਅੱਤਵਾਦੀ ਨੇ ਜੀ ਉਹ ਵਿਸ਼ਵ ਦੇ ਵਿੱਚ ਫੈਲੇ ਹੋਏ ਨੇ, ਉਹਨੂੰ ਖਤਰਾ ਵੀ ਹੋ ਸਕਦਾ। ਹਾਲਾਂਕਿ ਸਤਿਆਰਥੀ ਹੋਰਾਂ ਦਾ ਤਾਂ ਬਿਲਕੁਲ ਜਿਹੜਾ ਜੀ ਡਿਫਰੈਂਟ ਹੈ ਇੱਕ ਕੰਮ ਕਰਨ ਦਾ ਜਿਹੜਾ ਤਰੀਕਾ, ਪਰ ਜੁੜੇ ਹੋਏ ਤਾਂ ਦੋਨੋਂ ਬੱਚਿਆਂ ਦੇ ਨਾਲ ਨੇ ਨਾ ਜੀ। ਉਹ ਕੁੜੀਆਂ ਦੀ ਐਜੂਕੇਸ਼ਨ ਦੇ ਵਾਸਤੇ ਚੁੱਕਦੀ ਹੈ ਮੁੱਦਾ, ਤੇ ਜਿਹੜੇ ਸਤਿਆਰਥੀ ਨੇ ਉਹ ਇਹ ਕਹਿੰਦੇ ਨੇ ਕਿ ਇਹਨਾਂ ਤੋਂ ਕੰਮ ਨਹੀਂ ਕਰਵਾਇਆ ਜਾਣਾ ਚਾਹੀਦਾ, ਇਹ ਸਕੂਲ ਹੀ ਇਹਨਾਂ ਦੇ ਜਿਹੜੀ ਸਹੀ ਜਗ੍ਹਾ ਹੈ। ਪਰ ਭਾਰਤ ਦੇ ਵਿੱਚ ਜਿਹੜੇ ਰਾਜਨੀਤਿਕ ਨੇ, ਉਹ ਪਾਕਿਸਤਾਨ ਦੇ ਵਿੱਚ ਵੀ ਉਹੋ ਜਿਹੇ ਨੇ, ਉਹ ਕਦੀ ਵੀ ਨਹੀਂ ਚਾਹੁੰਦੇ ਹੁੰਦੇ ਕਿ ਲੋਕ ਪੜ੍ਹ ਲਿਖ ਜਾਣ। ਜੇ ਲੋਕ ਪੜ੍ਹ ਲਿਖ ਜਾਣਗੇ ਤੇ ਸਵਾਲ ਕਰਨਗੇ ਤੇ ਫਿਰ ਉਹ ਇੱਕ ਬੋਤਲ ਦੇ ਉੱਤੇ ਪੂਰਾ ਮਹੱਲਾ ਵੋਟਾਂ ਨਹੀਂ ਪਾਊਗਾ ਜੀ, ਫਿਰ ਉਹ ਸਵਾਲਾਂ ਦੇ ਰੂਪ ਦੇ ਵਿੱਚ ਵੋਟਾਂ ਪਾਉਣਗੇ। ਇਸ ਕਰਕੇ ਉਹ ਅਨਪੜ੍ਹ ਰੱਖਣਾ ਚਾਹੁੰਦੇ ਨੇ ਜੀ। ਪਰ ਇਹ ਦੋਵੇਂ ਜਿਹੜੇ ਨੇ ਜੀ ਇਹ ਡਿਜ਼ਰਵਿੰਗ ਸਨ ਜੀ ਕੈਂਡੀਡੇਟ, ਜਿਹਨਾਂ ਦੋਵਾਂ ਨੂੰ ਮਿਲਿਆ। ਔਰ ਮੇਰਾ ਖਿਆਲ ਇੱਕ ਨਵਾਂ ਮੈਸੇਜ ਇਸ ਰੂਪ 'ਚ ਦਿੱਤਾ ਗਿਆ ਸਾਂਝੇ ਤੌਰ ਦੇ ਉੱਤੇ ਜਿਹੜਾ ਦੇ ਕੇ ਜੀ, ਕਿ ਇਕੱਠੇ ਰਹੋ, ਇਕੱਠੇ ਹੋ ਕੇ ਤੁਸੀਂ ਉਹਨਾਂ ਮੁਸ਼ਕਲਾਂ ਦੇ ਖਿਲਾਫ ਲੜ ਸਕਦੇ ਜਿਹੜੀਆਂ ਕਿ ਆਮ ਬੰਦੇ ਦੀਆਂ। ਜੀ ਜੀ ਬਿਲਕੁਲ। ਅਖੀਰ ਦੇ ਵਿੱਚ ਅਜ਼ਨਾਮਾ ਕਿ ਕਿਹਾ ਕੇਂਦਰ ਦੇ ਮੰਤਰੀ ਬਿਨਾਂ ਅਟਕੇ ਕਾਲੇ ਖਾਤਿਆਂ ਦਾ ਓਹਲਾ ਰਹੂਗਾ ਜੀ। ਕਿਹਾ ਕੇਂਦਰ ਦੇ ਮੰਤਰੀ ਬਿਨਾਂ ਅਟਕੇ ਕਾਲੇ ਖਾਤਿਆਂ ਦਾ ਓਹਲਾ ਰਹੂਗਾ ਜੀ। ਨਹੀਂ ਦੱਸਣਾ ਕਿਹਦੀ ਹੁਣ ਰਕਮ ਕਿੱਥੇ, ਪਰਦਾ ਇਹ ਵੀ ਕਦੇ ਨਹੀਂ ਲਹੂਗਾ ਜੀ। ਜਿਸ ਮੁਲਕ ਤੋਂ ਅਸਾਂ ਸੀ ਲਈ ਸੂਚੀ ਭੇਦ ਖੁੱਲਾ ਤਾਂ ਉਹ ਨਹੀਂ ਸਹੂਗਾ ਜੀ। ਕੀਤਾ ਹੋਇਆ ਸਮਝੌਤਾ ਜੇ ਤੋੜਿਆ ਤਾਂ ਅਗਲੀ ਵਾਰ ਉਹ ਹਾਂ ਨਹੀਂ ਕਹੂਗਾ ਜੀ। ਆਪੋਜੀਸ਼ਨ ਵਿੱਚ ਬਹਿਣ ਦੀ ਮੌਜ ਸੀਗੀ, ਜੋ ਵੀ ਮੂੰਹ ਆਉਂਦਾ ਉਹ ਸੀ ਬੋਲਦੇ ਜੀ। ਆਪੋਜੀਸ਼ਨ ਵਿੱਚ ਬਹਿਣ ਦੀ ਮੌਜ ਸੀਗੀ, ਜੋ ਵੀ ਮੂੰਹ ਆਉਂਦਾ ਉਹ ਸੀ ਬੋਲਦੇ ਜੀ। ਲੱਗ ਗਈ ਬੋਲਣ ਤੋਂ ਜਿੱਦਾਂ ਲਗਾਮ, ਸਾਨੂੰ ਪਹਿਲਾਂ ਬੋਲਣ ਤੋਂ ਲਫ਼ਜ਼ ਪਏ ਟੋਲਦੇ ਜੀ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਸਾਨੂੰ ਦੱਸਦੇ ਨੇ ਕਿ ਉੱਥੇ ਕੀ ਕੁਛ ਚੱਲ ਰਿਹਾ ਆ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਆ। ਹੁਣ ਮੈਨੂੰ ਵੀ ਤੇ ਇਜਾਜ਼ਤ, ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।